ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਆਪ ਸਭ ਦੇ ਨਾਲ ਆਪਾਂ ਅਮਰੀਕਾ ਭਰ ਦੀਆਂ ਅਤੇ ਵਿਸ਼ਵ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਦੇ ਬਾਰੇ ਜਿਹੜੀ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਟੈਲੀਫੋਨ 'ਤੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਅੱਜ ਜੂਨ ਦੀ 13 ਤਰੀਕ ਆ ਅਤੇ ਦਿਨ ਬੁੱਧਵਾਰ ਆ। ਅਤੇ ਰਾਜਕਰਮਵੀਰ ਸਿੰਘ ਜੀ, ਪਹਿਲਾਂ ਸਪੋਂਸਰਾਂ ਦੇ ਨਾਮ ਆਪਾਂ ਦੱਸੀਏ ਅਤੇ ਫਿਰ ਜਿਹੜੀਆਂ ਸਾਡੀਆਂ ਅੱਜ ਦੀਆਂ ਕੁਛ ਕੁ ਜਿਹੜੀਆਂ ਇੰਪੋਰਟੈਂਟ ਖਬਰਾਂ ਆ ਉਹ ਆਪਾਂ ਸਾਂਝੀਆਂ ਕਰੀਏ ਜੀ। ਸਾਡੇ ਪ੍ਰੋਗਰਾਮ ਨੂੰ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਬਿਲਕੁਲ। ਸੋ ਰਾਜਕਰਮਵੀਰ ਸਿੰਘ ਜੀ, ਅੱਜ ਕੁਛ ਕੁ ਜਿਹੜੀਆਂ ਇੰਪੋਰਟੈਂਟ ਖਬਰਾਂ ਜਿਹੜੀਆਂ ਨਾਰਥ ਕੋਰੀਆ ਨਾਲ ਸਮਿਟ ਹੋਈ ਆ ਉਹਦੇ ਬਾਰੇ, ਕੈਨੇਡਾ ਦੇ ਵਿੱਚ ਕੀ ਚੱਲ ਰਿਹਾ, ਕੈਨੇਡਾ ਦੇ ਨਾਲ ਰਿਲੇਸ਼ਨ, ਅਤੇ ਇੱਕ ਇਮੀਗ੍ਰੇਸ਼ਨ ਦੀਆਂ ਖਾਸ ਖਬਰਾਂ ਹੈਗੀਆਂ ਵੀ ਕਿਸ ਤਰ੍ਹਾਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਐਡਮਿਨਿਸਟ੍ਰੇਸ਼ਨ ਆ ਉਹ ਲੀਗਲ ਇਮੀਗ੍ਰੇਸ਼ਨ ਨੂੰ ਵੀ ਘਟਾਉਣ ਦੀ ਸੋਚ ਰਿਹਾ ਅਤੇ ਲਾਗੂ ਕਰ ਰਿਹਾ। ਉਹ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਅਤੇ ਅਸੀਂ ਇਹ ਸਾਰੀਆਂ ਖਬਰਾਂ ਜਿਹੜੀਆਂ ਤੁਹਾਡੇ ਨਾਲ ਡਿਟੇਲ 'ਚ ਸਾਂਝੀਆਂ ਕਰਾਂਗੇ ਜੀ। ਜੇ ਸਭ ਤੋਂ ਪਹਿਲੀ ਆਪਾਂ ਗੱਲ ਕਰਦੇ ਜਾਈਏ ਤਾਂ ਅਜੇ ਵੀ ਰੌਲਾ ਜਿਹੜਾ ਨਾਰਥ ਕੋਰੀਆ ਨੂੰ ਲੈ ਕੇ ਹੀ ਜਿਹੜਾ ਹੈਗਾ ਆ। ਅੱਜ ਰਾਸ਼ਟਰਪਤੀ ਟਰੰਪ ਆਪਣੇ ਸਿੰਗਾਪੁਰ ਸਮਿਟ ਤੋਂ ਬਾਅਦ 'ਚ ਵਾਪਸ ਮੁਲਕ ਨੂੰ ਪਰਤ ਗਏ ਨੇ, ਤਾਂ ਉਹਨਾਂ ਨੇ ਆਉਂਦੇ ਜਿਹੜਾ ਟਵੀਟ ਜਿਹੜਾ ਕੀਤਾ ਹੈ, ਕਹਿੰਦੇ ਵੀ ਜਸਟ ਲੈਂਡਡ, ਬੜਾ ਲੰਬਾ ਟ੍ਰਿਪ ਸੀਗਾ ਅਤੇ ਸਾਰੇ ਜਾਣੇ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੇ ਆ। ਜਿਸ ਦਿਨ ਤੋਂ ਮੈਂ ਆਫਿਸ ਜਿਹੜਾ ਉਹ ਸਾਂਭਿਆ ਸੀ ਉਸ ਦਿਨ ਤੋਂ ਪਹਿਲਾਂ ਬਹੁਤ ਜਿਹੜਾ ਖਤਰਾ ਸੀਗਾ, ਅਤੇ ਕਹਿੰਦੇ ਨਾਰਥ ਕੋਰੀਆ ਹੁਣ ਕਿਸੇ ਵੀ ਤਰੀਕੇ ਦਾ ਇੱਕ ਨਿਊਕਲੀਅਰ ਥ੍ਰੈਟ ਜਿਹੜਾ ਆ ਉਹ ਨਹੀਂ ਰਿਹਾ। ਜਦ ਕਿ ਜਿਹੜੇ ਬਹੁਤ ਸਾਰੇ ਲੋਕ ਆ ਉਹਨਾਂ ਦਾ ਇਹ ਮੰਨਣਾ ਸੀਗਾ ਵੀ ਜਿਹੜਾ ਇਹਨਾਂ ਨੇ ਉੱਥੇ ਸਾਈਨ ਕਰਕੇ ਆਏ ਆ ਉਸ ਕਮਿਊਨੀਕਿਊ ਦੇ ਉੱਤੇ, ਉਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਵੈਰੀਫਾਈਏਬਲ ਚੀਜ਼ ਨਹੀਂ ਸੀਗੀ ਵੀ ਜਿਹੜਾ ਨਾਰਥ ਕੋਰੀਆ ਆਪਣਾ ਸਾਰਾ ਪ੍ਰੋਗਰਾਮ ਬੰਦ ਕਰੂਗਾ। ਪਰ ਨਾਲ ਦੇ ਨਾਲ ਇੱਕ ਗੱਲ ਇੱਦਾਂ ਲੱਗਦਾ ਵੀ ਉਹਨਾਂ ਨੇ ਆਪਣੇ ਜਿਹੜੀ ਕਹਿ ਲਓ ਵੀ ਨਿੱਜੀ ਜਿਹੜੀ ਗੱਲਬਾਤ ਦੇ ਮੁਤਾਬਕ ਜਿਹੜੀ ਉਹਨਾਂ ਦੀ ਕੁਛ ਘੰਟਿਆਂ ਤੱਕ ਜਿਹੜੀ ਉੱਥੇ ਸਿੱਧੀ ਡਾਇਰੈਕਟ ਗੱਲਬਾਤ ਹੁੰਦੀ ਰਹੀ ਹੈ ਕਿਮ ਜੋਂਗ ਉਨ ਦੇ ਨਾਲ, ਨਾਰਥ ਕੋਰੀਆ ਦੇ ਡਿਕਟੇਟਰ ਦੇ ਨਾਲ, ਤਾਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਸ਼ਟਰਪਤੀ ਟਰੰਪ ਨੇ ਇਹ ਜਿਹੜਾ ਬਿਆਨ ਆ ਉਹ ਦਿੱਤਾ ਆ। ਨਾਲ ਹੀ ਉਹਨਾਂ ਨੇ ਜਿਹੜਾ ਫੇਕ ਨਿਊਜ਼ ਆ ਉਸ ਦੇ ਉੱਤੇ ਫਿਰ ਹਮਲਾ ਬੋਲਿਆ। ਕਹਿੰਦੇ ਆਪਣੇ ਮੁਲਕ ਦਾ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਆ ਉਹ ਫੇਕ ਨਿਊਜ਼ ਆ, ਅਤੇ ਉਹ ਜਿਹੜੇ ਮੂਰਖਾਂ ਦੇ ਦੁਆਰਾ ਇੱਕ ਹਿਸਾਬ ਨਾਲ ਕਹਿੰਦੇ ਵੀ ਉਹ ਜਿਹੜਾ ਚੱਲ ਰਿਹਾ ਆ, ਅਤੇ ਉਹਦੇ ਕਹਿ ਲਓ ਵੀ ਉਹਦੇ ਭਰਮ ਦੇ ਵਿੱਚ ਲੋਕ ਜਿਹੜੇ ਆ ਉਹ ਫਸਦੇ ਜਾ ਰਹੇ ਆ। ਸੋ ਬਹੁਤ ਚਿਰਾਂ ਬਾਅਦ, ਜਿੱਦਾਂ ਕੱਲ੍ਹ ਤੁਸੀਂ ਦੱਸਿਆ ਸੀ, ਫੌਕਸ ਨਿਊਜ਼ ਨੂੰ ਛੱਡ ਕੇ ਉਹਨਾਂ ਨੇ ਪਹਿਲੀ ਵਾਰ ਜਦੋਂ ਰਾਸ਼ਟਰਪਤੀ ਬਣੇ ਆ ਕਿਸੇ ਹੋਰ ਨਿਊਜ਼ ਚੈਨਲ ਨੂੰ, ABC ਨਿਊਜ਼ ਚੈਨਲ ਨੂੰ ਉਹਨਾਂ ਨੇ ਜਿਹੜੀ ਇੰਟਰਵਿਊ ਆ ਉਹ ਦਿੱਤੀ ਸੀ। ਉਸ ਦੇ ਵਿੱਚ ਵੀ ਜਿਹੜਾ ਸਿੰਗਾਪੁਰ ਸਮਿਟ ਦੇ ਦੌਰਾਨ ਹੀ ਜਿਹੜੀ ਉਹਨਾਂ ਨੇ ਇਹ ਇੰਟਰਵਿਊ ਦਿੱਤੀ ਸੀਗੀ। ਅੱਜ ਜਿਹੜੀ ਲੇਟੈਸਟ ਜਿਸ ਦੇ ਉੱਤੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਮਾਈਕ ਪੋਂਪੇਓ ਆਲਰੇਡੀ ਜਿਹੜੇ ਆ ਸਾਊਥ ਕੋਰੀਆ ਦੇ ਲਈ ਰਵਾਨਾ ਹੋ ਚੁੱਕੇ ਆ। ਸਿਓਲ ਦੇ ਵਿੱਚ ਕਹਿੰਦੇ ਆ ਉੱਥੇ ਉਹ ਜਾਣਗੇ, ਅਤੇ ਉਸ ਤੋਂ ਬਾਅਦ ਦੇ ਵਿੱਚ ਅਗਲਾ ਜਿਹੜਾ ਉਹਨਾਂ ਦਾ ਜਿਹੜਾ ਰਹੂਗਾ ਵੀ ਬੀਜਿੰਗ ਦੇ ਵਿੱਚ ਉਹਨਾਂ ਨੇ ਉੱਥੇ ਜਾਣਾ ਆ। ਸੋ ਉੱਥੇ ਜਾ ਕੇ ਇੱਕ ਤਾਂ ਸਿਓਲ ਨੂੰ ਸਮਝਾਉਣਗੇ ਵੀ ਇਹ ਜਿਹੜੇ ਸਾਂਝੇ ਅਭਿਆਸ, ਫੌਜੀ ਅਭਿਆਸ ਆ, ਉਸ ਨੂੰ ਰੋਕਣ ਪਿੱਛੇ ਜਿਹੜਾ ਸ਼ਾਇਦ ਕੀ ਕਾਰਨ ਆ ਜਿਹੜਾ ਰਾਸ਼ਟਰਪਤੀ ਟਰੰਪ ਨੇ ਆਖਿਆ ਆ, ਅਤੇ ਬਾਅਦ ਦੇ ਵਿੱਚ ਬੀਜਿੰਗ ਦੇ ਵਿੱਚ ਜਾ ਕੇ ਜਿਹੜਾ ਟਰੇਡ ਵਾਰ ਆ ਜਾਂ ਉਹ ਸਾਰਾ ਕੁਛ ਆ ਉਸ ਦੀਆਂ ਜਿਹੜੀਆਂ ਅਗਲੀਆਂ ਗੱਲਾਂ ਕਰਨਗੇ, ਕਿਉਂਕਿ ਵਿੱਚੇ ਟਰੇਡ ਵਾਰ ਚੱਲ ਰਹੀ ਸੀ, ਵਿੱਚੇ ਨਾਰਥ ਕੋਰੀਆ ਦੇ ਨਾਲ ਸਮਿਟ ਦਾ ਰੌਲਾ ਜਿਹੜਾ ਸੀਗਾ। ਸੋ ਹੁਣ ਇੱਕ ਪਾਸੇ ਇੱਕ ਕੰਮ ਜਿਹੜਾ ਕਾਰਜ ਪੂਰਾ ਹੋ ਗਿਆ ਆ, ਅਤੇ ਹੁਣ ਅਗਲੇ ਜਿਹੜੇ ਟਰੇਡ ਵਾਲੇ ਪਾਸੇ ਨੂੰ ਮਿਲਦਾ ਆ ਉਹ ਜ਼ਿਆਦਾ ਧਿਆਨ ਜਿਹੜੇ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤਾ ਜਾਊਗਾ। ਸੋ ਬਿਲਕੁਲ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਬਾਰੇ ਤੁਸੀਂ ਦੱਸਿਆ ਹੀ ਆ, ਉਹ ਕਹਿੰਦੇ ਵੀ
ਵੀ ਮੈਂ ਆਪਣੀਆਂ ਜਿਹੜੀਆਂ ਸਕਿੱਲਸ ਹੈਗੀਆਂ ਉਹਨੂੰ ਸੈਲੀਬ੍ਰੇਟ ਕਰ ਰਿਹਾ ਵੀ ਮੈਨੂੰ ਪਤਾ ਵੀ ਡੀਲ ਕਿਸ ਤਰ੍ਹਾਂ ਬਣਾਈ ਦੀ ਹੈਗੀ ਆ। ਮੈਂ ਪੂਰੀ ਲਾਈਫ ਦੇ ਵਿੱਚ ਡੀਲ ਨਹੀਂ ਬਣਾਈਆਂ ਹੈਗੀਆਂ ਅਤੇ ਮੈਂ ਇਹਦੇ ਵਿੱਚ ਗ੍ਰੇਟ ਹੈਗਾ ਆ। ਪਰ ਦੂਜੇ ਪਾਸੇ ਜਿਹੜੇ ਕਿਮ ਜੋਂਗ ਉਨ ਆ, ਉਹਨਾਂ ਦੇ ਜਿੰਨੇ ਵੀ ਨਾਰਥ ਕੋਰੀਆ ਦੇ ਨਿਊਜ਼ਪੇਪਰ ਆ, ਉਹਨਾਂ ਨੇ ਵੀ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਵਿਨਰੇ ਦੱਸਿਆ ਹੈਗਾ। ਅਤੇ ਜਿਹੜਾ ਮੇਨ ਜੇ ਦੇਖਿਆ ਜਾਵੇ ਇਹਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਜਿਸ ਤਰ੍ਹਾਂ ਮਿਲਟਰੀ ਐਕਸਰਸਾਈਜ਼ ਆਪਾਂ ਕਰਦੇ ਸੀ, ਉਹਦਾ ਬਹੁਤ ਵੱਡਾ ਜਿਹੜਾ ਖਰਚਾ ਆ ਕਾਫੀ ਲੰਮੇ ਸਮੇਂ ਤੋਂ 50-60 ਸਾਲਾਂ ਤੋਂ USA ਦੇ ਉੱਪਰ ਪੈ ਰਿਹਾ ਹੈਗਾ, ਅਤੇ ਉਹ ਜਿਹੜੀਆਂ ਅਸੀਂ ਖਰਚੇ ਬੰਦ ਕਰਨ ਜਾ ਰਹੇ ਹੈਗੇ ਆ। ਅਤੇ ਦੂਸਰਾ ਸਭ ਤੋਂ ਵੱਡਾ ਜਿਹੜਾ ਫਾਇਦਾ ਆ ਉਹ ਚਾਈਨਾ ਨੂੰ ਹੋ ਸਕਦਾ ਹੈਗਾ, ਕਿਉਂਕਿ ਚਾਈਨਾ ਨਾਰਥ ਕੋਰੀਆ ਦੇ ਲਾਗੇ ਵੀ ਬਹੁਤ ਆ। ਉਹ ਉੱਥੇ ਜਿਹੜੀ ਸੈਂਕਸ਼ਨਸ ਲੱਗਣ ਕਰਕੇ ਜਿਹੜਾ ਚਾਈਨਾ ਦੇ ਵਿੱਚ ਜਿਹੜਾ ਬਿਜ਼ਨਸ ਨੂੰ ਹੁਣ ਕਾਫੀ ਬੂਸਟ ਮਿਲੂਗਾ ਜਦੋਂ ਇਹ ਸੈਂਕਸ਼ਨਸ ਨੂੰ ਰਿਮੂਵ ਕਰਨਗੇ। ਪਰ ਬਹੁਤ ਸਾਰੇ ਜਿਹੜੇ ਜਿਸ ਤਰ੍ਹਾਂ ਫੇਕ ਨਿਊਜ਼ ਵਾਲੀ ਤੁਸੀਂ ਗੱਲ ਕਰਦੇ ਆ, ਲੈਫਟ ਵਿੰਗ ਮੀਡੀਆ ਜਿਹੜਾ ਹੈਗਾ ਆ ਉਹ ਇਹ ਕਹਿ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਇਹਦੇ ਵਿੱਚੋਂ ਕੁਛ ਨਹੀਂ ਅਚੀਵ ਕੀਤਾ। ਇੱਕ ਤਰ੍ਹਾਂ ਨਾਲ ਬਰੂਟਲ ਡਿਕਟੇਟਰ ਜਿਹੜਾ ਹੈਗਾ ਆ ਉਸ ਨੂੰ ਲੈਜੀਟੀਮੇਟ ਜਿਹੜਾ ਕਰਾਰ ਕੀਤਾ ਹੈਗਾ ਆ। ਪਰ ਬਹੁਤ ਸਾਰੇ ਜਿਹੜੇ ਕੋਮੈਂਟੇਟਰ ਆ ਵਾਸ਼ਿੰਗਟਨ ਪੋਸਟ ਦੇ, ਨਿਊਯਾਰਕ ਟਾਈਮ ਦੇ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਪਈ ਕੁਛ ਨਾ ਕੁਛ ਤਾਂ ਚਲੋ ਇਹ ਗੁੱਡ ਡਾਇਰੈਕਸ਼ਨ ਹੈਗਾ। ਇੰਨੇ ਸਾਲਾਂ ਤੋਂ ਜਿਹੜਾ ਉਹ ਦੋਨੋਂ ਹੀ ਮੁਲਕ ਜਿਹੜੇ ਐਟ ਵਾਰ ਸੀਗੇ, ਨਾਰਥ ਤੇ ਸਾਊਥ ਕੋਰੀਆ, 50-60 ਸਾਲਾਂ ਤੋਂ, ਅਤੇ ਕੁਛ ਨਾ ਕੁਛ ਚੰਗੇ ਪਾਸੇ ਵੱਲ ਡਾਇਰੈਕਸ਼ਨ ਚੱਲੀ ਹੈਗੀ ਆ। ਸੋ ਸਾਰੇ ਇਹ ਸੋਚਦੇ ਹੈਗੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਜਿਹੜੇ ਰਿਜ਼ਲਟ ਆ ਉਹ ਵਧੀਆ ਨਿਕਲਣਗੇ ਪੂਰੀ ਦੁਨੀਆ ਦੇ ਲਈ। ਇੱਕ ਤਰ੍ਹਾਂ ਨਾਲ ਜਿਹੜਾ ਖਤਰਾ, ਕਿਉਂਕਿ ਜਿਹੜਾ ਨਿਊਕਲੀਅਰ ਦਾ ਹੈਗਾ ਆ, ਇੱਕ ਹੀ ਨਿਊਕਲੀਅਰ ਮਿਸਲ ਨਾਲ ਪੂਰੇ ਦਾ ਪੂਰਾ ਕਹਿੰਦੇ ਉਹ ਏਰੀਆ ਜਿਹੜਾ ਤਬਾਹ ਹੋ ਸਕਦਾ, ਉਹਦੇ 'ਚ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਣਾ ਆ। ਸੋ ਜਿਹੜੀ ਸਭ ਤੋਂ ਜਿਸ ਤਰ੍ਹਾਂ ਕਈ ਲੋਕ ਇਹ ਨੋਟ ਨਹੀਂ ਕਰਦੇ ਹੈਗੇ, ਪ੍ਰੈਜ਼ੀਡੈਂਟ ਟਰੰਪ ਨੇ ਪਿੱਛੇ 3 ਜਿਹੜੇ ਕੈਦੀ ਸੀਗੇ ਉਹ ਛਡਵਾ ਕੇ ਲਿਆਂਦੇ, ਅਤੇ ਜਿਹੜਾ ਉਹਨਾਂ ਨੇ ਮੇਨ ਪੁਆਇੰਟ ਉਹਨਾਂ ਨੇ ਡਿਸਕਸ ਕੀਤਾ ਹੈਗਾ ਵੀ ਬਹੁਤ ਸਾਰੇ ਜਿਹੜੇ ਫੌਜੀ ਆ ਅਮਰੀਕਨ, ਉਹ ਜਿਹੜੇ ਸ਼ਹੀਦ ਹੋਏ ਸੀ, ਉਹਨਾਂ ਦੇ ਜਿਹੜੇ ਰਿਮੇਨਸ ਹੈਗੇ ਆ, ਐਸ਼ਜ਼ ਜਿਹੜੀਆਂ ਹੈਗੀਆਂ ਆ, ਉਹ ਨਾਰਥ ਕੋਰੀਆ ਦੇ ਵਿੱਚ ਹੈਗੀਆਂ। ਸੋ ਸਭ ਤੋਂ ਪਹਿਲਾਂ ਉਹ ਉਹਨਾਂ ਨੂੰ ਅਮਰੀਕਾ ਦੇ ਵਿੱਚ ਲਿਆਉਣ ਲਈ ਵਰਕ ਕਰਨਗੇ। ਪਹਿਲਾਂ ਉਹਨਾਂ ਦਾ ਮੇਨ ਮੁੱਦਾ ਇਹ ਆ। ਉਹਨਾਂ ਨੇ ਕਿਹਾ ਵੀ ਮੈਨੂੰ ਬਹੁਤ ਸਾਰੇ ਜਿਹੜੇ ਪਰਿਵਾਰ ਹੈਗੇ ਆ, ਉਹਨਾਂ ਨੇ ਲੈਟਰ ਲਿਖੇ ਹੈਗੇ ਆ, ਕਾਲਾਂ ਕੀਤੀਆਂ ਵੀ ਜਿਹੜੇ ਸਾਡੇ ਜਿਹੜੇ ਇਮੀਡੀਏਟ ਫੈਮਿਲੀ ਮੈਂਬਰਸ ਹੈਗੇ ਆ, ਉਹਨਾਂ ਦੇ ਜਿਹੜੇ ਰਿਮੇਨਸ ਆ ਉਹ ਇੱਥੇ ਜਲਦੀ ਤੋਂ ਜਲਦੀ ਲਿਆਂਦੇ ਜਾਣ। ਬਿਲਕੁਲ। ਖਰਚੇ ਦੀ ਜਿਹੜੀ ਗੱਲ ਕੀਤੀ ਆ, ਉਸ ਦੇ ਪਿੱਛੇ ਕਾਰਨ ਇਹ ਆ ਹਰਜੋਤ ਸਿੰਘ ਜੀ ਵੀ ਕਿਉਂ ਅਮਰੀਕਾ ਨੇ ਆਪਣੇ ਏਸ਼ੀਆ ਦੇ ਵਿੱਚ 30,000 ਫੌਜੀ ਰੱਖਿਆ ਹੋਇਆ। ਕਾਰਨ ਜਿਹੜਾ ਚਾਈਨਾ ਆ, ਜੇ ਅੱਜ ਫੌਜੀ ਅਭਿਆਸ ਬੰਦ ਹੁੰਦਾ ਤੇ ਇਸ ਦੇ ਵਿੱਚ ਜਿੱਤ ਚਾਈਨਾ ਦੀ ਹੁੰਦੀ ਆ। ਇਹ ਜਿਹੜੀ ਆ ਸਮਝਣ ਦੀ ਜਿਹੜੀ ਜ਼ਰੂਰਤ ਹੈਗੀ ਆ, ਕਿਉਂ ਇੰਨੇ ਚਿਰ ਤੋਂ ਅਮਰੀਕਾ ਉੱਥੇ ਦਬਦਬਾ ਜਿਹੜਾ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਆ। ਅਤੇ ਅੱਜ ਜਿਹੜਾ ਕਿਮ ਜੋਂਗ ਉਨ ਜਿਹੜੇ ਉੱਥੋਂ ਦਾ ਸਟੇਟ ਮੀਡੀਆ ਨਾਰਥ ਕੋਰੀਆ ਆ, ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਆ ਵੀ ਇੱਕ ਤਾਂ ਕਹਿੰਦੇ ਵੀ ਇਹ ਜਿਹੜੀਆਂ ਬੜੀਆਂ ਜਾਲੀ ਜੀਆਂ ਇਹਨਾਂ ਦੀਆਂ ਫੌਜੀ ਅਭਿਆਸ ਆ, ਜੁਆਇੰਟ ਮਿਲਟਰੀ ਐਕਸਰਸਾਈਜ਼ਿਜ਼ ਆ, ਉਹ ਬੰਦ ਜਿਹੜੀਆਂ ਕਿਮ ਜੋਂਗ ਉਨ ਨੇ ਕਰਵਾਤੀਆਂ, ਅਤੇ ਨਾਲ ਕਹਿੰਦੇ ਸੈਂਕਸ਼ਨਸ ਵੀ ਜਿਹੜੀਆਂ ਕਈ ਹਟਾਤੀਆਂ। ਜਦ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਟਰੰਪ ਆ ਉਹਨਾਂ ਨੇ ਆਖਿਆ ਸੀਗਾ ਵੀ ਸੈਂਕਸ਼ਨਸ ਅਜੇ ਉਸੇ ਤਰੀਕੇ ਦੇ ਨਾਲ ਬਰਕਰਾਰ ਰਹਿਣਗੀਆਂ। ਅਤੇ ਕਹਿੰਦੇ ਇਸ ਪੂਰੇ ਗੱਲਬਾਤ ਦੇ ਵਿੱਚ ਚਾਈਨਾ ਜਿਹੜਾ ਉਹ ਜਿੱਤਦਾ ਇਸ ਪੱਧਰ ਤੋਂ ਨਜ਼ਰ ਆ ਰਿਹਾ ਹੈ ਵੀ ਅਮਰੀਕਾ ਦਾ ਏਸ਼ੀਆ ਦੇ ਵਿੱਚੋਂ ਜਿਹੜਾ ਬੇਸ ਆ ਉਹ ਹਟਾਇਆ ਜਾਵੇ। ਅਮਰੀਕਾ ਦੇ ਬਹੁਤ ਸਾਰੇ ਜਿਹੜੇ ਸੈਨੇਟਰ ਆ, ਜਿਨ੍ਹਾਂ ਵਿੱਚ GOP ਦੇ ਵੀ ਜਿਹੜੇ ਸੈਨੇਟਰ ਲਿੰਡਸੀ ਗ੍ਰਾਹਮ, ਸੈਨੇਟਰ ਕੂਨਜ਼, ਉਹਨਾਂ ਨੇ ਜਿਹੜੇ ਆ ਰਾਸ਼ਟਰਪਤੀ ਟਰੰਪ ਦੀ ਇਹ ਅਭਿਆਸ ਬੰਦ ਕਰਨ ਦੀ ਜਿਹੜੀ ਗੱਲ ਆ ਉਸ ਦੀ ਆਲੋਚਨਾ ਕੀਤੀ ਆ। ਕਹਿੰਦੇ ਵੀ ਇਹਦੇ ਨਾਲ ਅਮਰੀਕਾ ਦਾ ਏਸ਼ੀਆ ਦੇ ਵਿੱਚ ਜਿਹੜਾ ਸਟੈਂਡ ਆ ਉਹ ਥੋੜ੍ਹਾ ਆ ਕਮਜ਼ੋਰ ਜਿਹੜਾ ਹੁੰਦਾ ਆ। ਸੋ ਉਸ ਨੂੰ ਤਾਕਤਵਰ ਰੱਖਣ ਦੇ ਲਈ ਉਹ ਜ਼ਰੂਰੀ ਆ। ਸਾਊਥ ਕੋਰੀਆ ਦੇ ਵੱਲੋਂ ਵੀ ਇਹ ਬਿਆਨ ਆਇਆ ਸੀਗਾ ਵੀ ਇਹ ਜਿਹੜੇ ਜੁਆਇੰਟ ਮਿਲਟਰੀ ਐਕਸਰਸਾਈਜ਼ ਆ ਇਹ ਹੋਣੇ ਬਹੁਤ ਲਾਜ਼ਮੀ ਆ, ਜਿਹੜੀ ਸਾਡੀ ਸ਼ਕਤੀ ਦਾ ਪ੍ਰਦਰਸ਼ਨ ਲਗਾਤਾਰ ਨਾਰਥ ਕੋਰੀਆ ਨੂੰ ਕਰਦੇ ਰਹਿਣ। ਅਤੇ ਕਈ ਕਮੈਂਟੇਟਰਾਂ ਦਾ ਇਹ ਵੀ ਜਿਹੜਾ ਨਾਲ ਹੀ ਮੰਨਣਾ ਆ ਵੀ ਚਾਈਨਾ ਨੇ ਦੇ ਜ਼ਰੀਏ ਹੀ ਚਾਈਨਾ ਨਾਰਥ ਕੋਰੀਆ ਦੇ ਜ਼ਰੀਏ ਉੱਥੋਂ ਅਮਰੀਕਾ ਦੀ ਜਿਹੜੀ ਮਿਲਟਰੀ ਪ੍ਰੈਜ਼ੈਂਸ ਆ ਏਸ਼ੀਆ ਦੇ ਵਿੱਚੋਂ ਉਹ ਘਟਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ ਆ। ਅਤੇ ਜੇ ਮਿਲਟਰੀ ਐਕਸਰਸਾਈਜ਼ਿਜ਼ ਬੰਦ ਹੁੰਦੀਆਂ ਨੇ ਅਤੇ ਫੌਜੀ ਜਿਹੜੇ ਵਾਪਸ ਬੁਲਾਏ ਜਾਂਦੇ ਆ, ਤਾਂ ਕਹਿੰਦੇ ਵੀ ਇਸ ਦੇ ਵਿੱਚੋਂ ਜਿਹੜਾ ਅਨਲਾਈਕਲੀ ਵਿਨਰ ਇਸ ਪੂਰੀ ਸਮਿਟ ਦੇ ਵਿੱਚੋਂ
ਉਹ ਚਾਈਨਾ ਬਣ ਕੇ ਜਿਹੜਾ ਉੱਭਰ ਰਿਹਾ ਆ। ਸੋ ਆਈ ਥਿੰਕ ਇਸ ਪਾਸੇ ਨੂੰ ਵੀ ਜਿਹੜਾ ਆ ਅਮਰੀਕਾ ਨੂੰ ਵਿਚਾਰ ਜਿਹੜਾ ਨਾਲ ਦੇ ਨਾਲ ਕਰਨਾ ਚਾਹੀਦਾ ਆ। ਇੰਨੇ ਨਿਆਣੇ ਤਾਂ ਹੈ ਨਹੀਂ ਵੀ ਜਿਹੜੇ ਏਡੀ ਜਲਦੀ ਵਾਪਸ ਵੀ ਜਿਹੜੇ ਫੌਜੀ ਬੁਲਾ ਲੈਣਗੇ, ਪਰ ਰਾਸ਼ਟਰਪਤੀ ਟਰੰਪ ਉਹਨਾਂ ਦਾ ਜਿਹੜਾ ਕਿਹਾ ਨਹੀਂ ਜਾ ਸਕਦਾ ਕਦੋਂ ਕਿਹੜੇ ਪਾਸੇ ਨੂੰ ਜਿਹੜਾ ਉਹ ਮੂਡ ਉਹ ਬਣ ਜਾਂਦਾ ਆ। ਅਤੇ ਇਹ ਜਿਹੜੀ ਹੁਣ ਦੇਖਣ ਵਾਲੀ ਇਹ ਗੱਲ ਰਹੂਗੀ, ਕਿਉਂਕਿ ਆਈ ਥਿੰਕ ਚਾਈਨਾ ਜੇ ਟਰੇਡ ਵਾਲੇ ਪਾਸੋਂ ਮਾਰ ਖਾ ਰਿਹਾ ਆ ਅਮਰੀਕਾ ਤੋਂ, ਤਾਂ ਉਹ ਇਹ ਸੋਚ ਕੇ ਬੈਠਾ ਆ ਵੀ ਚਲੋ ਅਸੀਂ ਟਰੇਡ ਵਾਲੇ ਪਾਸੋਂ ਥੋੜ੍ਹਾ ਘਾਟਾ ਖਾ ਲਾਂਗੇ, ਪਰ ਮਿਲਟਰੀ ਜਿਹੜੀ ਇੱਥੋਂ ਇਹਨਾਂ ਦੀ ਜਿਹੜੀ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਚਲੀ ਜਾਵੇ। ਕਿਉਂਕਿ ਦਬਾਅ ਤਾਂ ਜਿਹੜਾ ਆ ਫਿਰ ਅਮਰੀਕਾ ਦੀ ਉੱਥੇ 30,000 ਫੌਜੀਆਂ ਦੇ ਹੋਣ ਦਾ ਦਬਾਅ ਜਿਹੜਾ ਏਸ਼ੀਆ ਦੇ ਵਿੱਚ ਜਿਹੜੀ ਪ੍ਰੈਜ਼ੈਂਸ ਆ ਉਸ ਦਾ ਫਰਕ ਤਾਂ ਡੈਫੀਨੇਟਲੀ ਜਿਹੜਾ ਉਹ ਪੈਂਦਾ ਆ। ਕਈ ਸੈਨੇਟਰਸ ਦਾ ਮੰਨਣਾ ਆ ਵੀ ਕਹਿੰਦੇ ਏਸ਼ੀਆ ਦੇ ਵਿੱਚ ਸ਼ਾਂਤੀ ਬਰਕਰਾਰ ਤਾਂ ਆ ਵੀ ਅਮਰੀਕੀ ਜਿਹੜੇ ਫੌਜੀ ਆ ਉਹ ਕੋਰੀਆ ਸਾਊਥ ਕੋਰੀਆ ਦੇ ਵਿੱਚ ਮੌਜੂਦ ਨੇ ਪਿਛਲੇ ਲੰਮੇ ਸਮੇਂ ਤੋਂ। ਸੋ ਇਹ ਹੁਣ ਕਾਫੀ ਇੱਕ ਜਿਹੜਾ ਚਰਚਾ ਦਾ ਵਿਸ਼ਾ ਖਾਸ ਕਰਕੇ ਜਿਹੜੇ ਫੌਜੀਆਂ ਨੂੰ ਲੈ ਕੇ ਉੱਥੇ ਹੋਣੇ ਚਾਹੀਦੇ ਨੇ ਨਹੀਂ ਹੋਣੇ ਚਾਹੀਦੇ ਆ, ਉਹ ਹੁਣ ਨਵਾਂ ਇੱਕ ਵਿਸ਼ਾ ਜਿਹੜਾ ਆ ਉਹ ਜ਼ਰੂਰ ਛੁੱਟ ਚੁੱਕਾ ਆ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਅਸੀਂ ਜਿਹੜੀਆਂ ਐਕਸਰਸਾਈਜ਼ਸ ਉਹ ਬੰਦ ਕਰ ਰਹੇ ਹਾਂ, ਮਿਲਟਰੀ ਨਹੀਂ ਅਸੀਂ ਮੂਵ ਕਰ ਰਹੇ। ਜਿਹੜੇ 30,000 ਦੇ ਕਰੀਬ ਹਜੇ ਉੱਥੇ ਬੰਦੇ ਹੈਗੇ ਆ, ਪਰ ਇਸ ਸਾਰੇ ਕਾਸੇ ਦੇ ਵਿੱਚੋਂ ਕਹਿੰਦੇ ਆ ਵੀ ਜਿਹੜੇ ਦੁਨੀਆ ਦੇ ਵਿੱਚ ਪੂਰੀ ਦੇ ਵਿੱਚ ਇੱਕ ਤਰ੍ਹਾਂ ਨਾਲ ਦੋਨਾਂ ਜਿਹੜੇ ਮੁਲਕਾਂ ਦੀ ਐਪਰੀਸੀਏਸ਼ਨ ਹੋ ਰਹੀ ਆ ਵੀ ਜਿਹੜੀ ਟੈਨਸ਼ਨ ਆ ਉਹ ਘਟ ਰਹੀ ਹੈਗੀ ਆ। ਤੇ ਲੋਕ ਸੋਚ ਰਹੇ ਆ ਵੀ ਮੇ ਵੀ ਕਿਸੇ ਦਿਨ ਜਿਹੜਾ ਆ ਨਾਰਥ ਕੋਰੀਆ ਉਹ ਨਿਊਕਲੀਅਰ ਫ੍ਰੀ ਹੋਊਗਾ ਤੇ ਮੇ ਵੀ ਕਹਿੰਦੇ ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਮਿਲ ਜਾਏ। ਚਲੋ ਇਹ ਤਾਂ ਆਉਣ ਵਾਲਾ ਸਮੇਂ ਦੱਸੂਗਾ ਵੀ ਜੇ ਐਕਚੁਅਲ ਦੇ ਵਿੱਚ ਉਹ ਆਪਣੀ ਇਸ ਪੂਰੀ ਗੱਲਬਾਤ ਦੇ ਵਿੱਚ ਹੁੰਦੇ ਆ ਤੇ ਕਿ ਇਕੱਲਾ ਇੱਕ ਇਹ ਜਿਹੜਾ ਇੱਕ ਰਿਐਲਿਟੀ ਸ਼ੋਅ ਵਾਂਗੂ ਜਿਹੜੀ ਸਮਿਟ ਆ ਉਹ ਬਣ ਕੇ ਜਿਹੜੀ ਆ ਉਹ ਨਾ ਰਹਿ ਜਾਵੇ ਵੀ ਚਲੋ ਪੂਰੀ PR ਜਿਹੜੀ ਉਹਨਾਂ ਦੀ ਹੋ ਗਈ ਆ। ਪਰ ਇਹਦੇ ਨਾਲ ਇਹ ਹਰਜੋਤ ਸਿੰਘ ਜੀ ਜ਼ਰੂਰ ਹੋਇਆ ਕਿਉਂਕਿ ਕੱਲ ਪ੍ਰਾਇਮਰੀਜ਼ ਵੀ ਸੀਗੀਆਂ ਤੇ ਰਾਸ਼ਟਰਪਤੀ ਟਰੰਪ ਨੂੰ ਸਪੋਰਟ ਕਰਨ ਵਾਲੇ ਜਿਹੜੇ GOP ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਦੀਆਂ ਵੱਡੀਆਂ ਜਿਹੜੀਆਂ ਜਿੱਤਾਂ ਹੋਈਆਂ ਆ। ਇੱਕ ਜਿਹੜਾ GOP ਦਾ ਜਿਹੜਾ ਸੀਗਾ ਬੰਦਾ ਪ੍ਰਾਇਮਰੀ ਜਿਹੜਾ ਕਿ ਰਾਸ਼ਟਰਪਤੀ ਟਰੰਪ ਦੇ ਉਲਟ ਸੀ, ਉਸ ਦੀ ਜਿਹੜੀ ਆ ਉਹ ਹਾਰ ਹੋਈ ਆ ਮਾਰਕ ਸੈਨਫੋਰਡ ਜਿਹੜਾ ਸੀਗਾ। ਸੋ ਕਹਿੰਦਾ ਬੜਾ ਅਨਹੈਲਪਫੁਲ ਜਿਹੜੇ ਰਾਸ਼ਟਰਪਤੀ ਟਰੰਪ ਨੇ ਟਵੀਟ ਵੀ ਜਿਹੜਾ ਨਾਲ ਦੇ ਨਾਲ ਹੀ ਜਿਹੜਾ ਉਹਨਾਂ ਨੇ ਕਰ ਦਿੱਤਾ, ਕਹਿੰਦੇ ਮੇਰੇ ਕੈਂਪੇਨ ਦੇ ਦੌਰਾਨ ਉਹ ਅਨਹੈਲਪਫੁਲ ਰਿਹਾ ਸੀ ਤੇ ਹੁਣ ਜਿਹੜਾ ਇਸ ਦੇ ਵਿੱਚ ਕੋਈ ਚੰਗਾ ਹੋਇਆ ਵੀ ਉਹ ਬੇਸਿਕਲੀ ਹਾਰ ਗਿਆ ਤੇ ਕਹਿੰਦੇ KT ਨੂੰ ਵੋਟ ਜਿਹੜੀ ਆ ਉਹ ਤੁਸੀਂ ਜਿਹੜੀ ਉਹ ਪਾਉਣੀ ਆ। ਸੋ ਰਾਸ਼ਟਰਪਤੀ ਟਰੰਪ ਦੇ ਇੱਥੋਂ ਇਹ ਵੀ ਨਾਲ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗਦਾ ਹੈ ਵੀ ਜਿਹੜਾ GOP ਦੇ ਵਿੱਚ ਰਾਸ਼ਟਰਪਤੀ ਟਰੰਪ ਆ ਡੋਨਲਡ ਟਰੰਪ ਆ ਉਹਨਾਂ ਦੀ ਲੋਕਪ੍ਰਿਯਤਾ ਜਿਹੜੀ ਆ ਹੋਰ ਜ਼ਿਆਦਾ ਵਧੀ ਆ ਤੇ ਉਹਨਾਂ ਦੇ ਸਪੋਰਟ ਕਰਨ ਵਾਲੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਵੀ ਲੋਕ ਜਿਹੜਾ ਆ ਉਹ ਜ਼ਿਆਦਾ ਵੋਟ ਜਿਹੜਾ ਉਹ ਪਾ ਰਹੇ ਨੇ। ਸੋ ਹੁਣ ਜਿਹੜੇ ਕੈਂਡੀਡੇਟਸ ਆ ਹੁਣ ਉਹਨਾਂ ਦੇ ਉੱਤੇ ਵੀ ਕਾਫੀ ਜ਼ਿਆਦਾ ਪ੍ਰੈਸ਼ਰ ਆਉਣ ਵਾਲੀਆਂ ਜਿਹੜੀਆਂ ਪ੍ਰਾਇਮਰੀਜ਼ ਹੋਰ ਵੀ ਹੋਣਗੀਆਂ ਉਹਨਾਂ ਉੱਤੇ ਜਿਹੜਾ ਉਹ ਰਹੂਗਾ ਵੀ ਕੀ ਆਪਾਂ ਹੁਣ ਪਾਲਿਸੀਜ਼ ਦੀ ਗੱਲ ਕਰੀਏ ਕਿ ਇਕੱਲੇ ਟਰੰਪ ਦੀ ਗੱਲ ਕਰੀਏ। ਸੋ ਇਹ ਜਿਹੜੀ ਆ ਹੁਣ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਗੱਲ ਰਹੂਗੀ, ਖਾਸ ਕਰਕੇ ਇਹ ਜਿਹੜੀਆਂ ਹੁਣ ਇਲੈਕਸ਼ਨਸ ਜਿਹੜੀਆਂ ਨਵੰਬਰ ਦੇ ਵਿੱਚ ਵੀ ਹੋਣੀਆਂ ਤੇ ਜਿਹੜੇ ਅਜੇ ਕਈ ਸੂਬਿਆਂ ਦੇ ਵਿੱਚ ਪ੍ਰਾਇਮਰੀਜ਼ ਜਿਹੜੀਆਂ ਬਚੀਆਂ ਨੇ ਉਹਨਾਂ ਤੱਕ। ਜੀ ਬਿਲਕੁਲ। ਸੋ ਇਹ ਤਾਂ ਸਾਰਾ ਕੁਝ ਸੀਗਾ ਵੀ ਜਿਹੜੀ ਸਮਿਟ ਹੋਈ ਹੈਗੀ ਆ ਨਾਰਥ ਕੋਰੀਆ ਦੀ ਤੇ USA ਦੀ ਸ਼ੁਰੂਆਤ ਹੋ ਗਈ ਆ। ਹੁਣ ਇਹ ਤੋਂ ਬਾਅਦ ਕੀ ਜਿਹੜੇ ਰਿਜ਼ਲਟਸ ਨਿਕਲਦੇ ਹੈਗੇ ਆ, ਕਿਉਂਕਿ ਇਹਦੇ ਵਿੱਚ ਹੁਣ ਜੌਨ ਬੋਲਟਨ ਵੀ ਪੂਰੀ ਤਰ੍ਹਾਂ ਇਨਵੋਲਵ ਹੋ ਗਿਆ, ਮਾਈਕ ਪੋਂਪੇਓ ਜਿਹੜੇ ਹੈਗੇ ਆ ਸੈਕਟਰੀ ਆਫ ਸਟੇਟ CIA ਦੇ ਡਾਇਰੈਕਟਰ ਰਹਿ ਚੁੱਕੇ ਬਹੁਤ ਲੰਮਾ ਸਮਾਂ, ਉਹ ਜਿਹੜਾ ਸਾਰੇ ਕਾਸੇ ਦੇ ਵਿੱਚ ਨੈਗੋਸ਼ੀਏਸ਼ਨ 'ਚ ਇਨਵੋਲਵ ਸੀਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਕੀ ਪੁਆਇੰਟ ਜਾਂਦੇ ਹੈਗੇ ਆ, ਤੁਸੀਂ ਪੰਜਾਬੀ ਰੇਡੀਓ USA ਸੁਣਦੇ ਰਹੋ ਜ਼ਰੂਰ। ਅਸੀਂ ਇਹਦੇ ਬਾਰੇ ਜਿਹੜਾ ਆ ਅਪਡੇਟ ਕਰਦੇ ਰਹਾਂਗੇ। ਤੇ ਰਾਜਕਰਮਵੀਰ ਸਿੰਘ ਜੀ ਅਗਲੀ ਖਬਰ ਵੱਲ ਚੱਲੀਏ ਤੇ ਜਿਹੜਾ FIFA ਹੈਗਾ ਆ ਉਹ ਕਹਿੰਦੇ ਵੀ ਹੁਣ ਇੱਧਰ ਆ ਰਿਹਾ ਹੈਗਾ। ਬਿਲਕੁਲ ਜੀ, 2026 ਦਾ ਜਿਹੜਾ FIFA ਦਾ ਸੌਕਰ ਦਾ ਵਰਲਡ ਕੱਪ ਆ ਉਹ ਕੈਨੇਡਾ, ਅਮਰੀਕਾ ਤੇ ਮੈਕਸੀਕੋ ਤਿੰਨੇ ਮੁਲਕ ਮਿਲ ਕੇ ਜਿਹੜੇ ਆ ਉਹ ਹੋਸਟ ਕਰਨਗੇ। ਕੱਲ FIFA ਦੇ ਦੁਆਰਾ ਇਸ ਦੀ ਅਨਾਊਂਸਮੈਂਟ ਜਿਹੜੀ ਉਹ ਕੀਤੀ ਗਈ। ਇਹ ਤਿੰਨ ਮੁਲਕਾਂ ਦਾ ਸਾਂਝਾ ਜਿਹੜਾ ਐਫਰਟ ਸੀਗਾ ਤੇ ਇੱਕ ਪਾਸੇ ਮੋਰੋਕੋ ਜਿਹੜਾ ਆ ਉਹਨਾਂ ਦੇ ਦਰਮਿਆਨ ਮੁਕਾਬਲਾ ਸੀ ਜਿਸ ਦੇ ਵਿੱਚ ਜਿਹੜੀ ਕਹਿ ਲਓ ਵੀ ਜਿੱਤ ਹੋਈ ਆ। ਅਮਰੀਕਾ,
ਕੈਨੇਡਾ ਤੇ ਮੈਕਸੀਕੋ। ਇਹ ਹੁਣ ਦੇਖਦੇ ਹਾਂ 2026 ਤੱਕ ਕਿਹੜੀਆਂ ਸਰਕਾਰਾਂ ਹੋਣਗੀਆਂ, ਕਿੱਦਾਂ ਦੇ ਟ੍ਰੇਡ ਦੇ ਜਿਹੜੇ ਸੰਬੰਧ ਹੋਣਗੇ ਇਹਨਾਂ ਤਿੰਨਾਂ ਮੁਲਕਾਂ 'ਚ। ਪਰ ਇੱਕ ਗੱਲ ਆ ਵੀ ਫੀਫਾ ਨੇ ਜਿਹੜਾ ਇਸ ਨੂੰ ਆਲਰੇਡੀ ਅਪਰੂਵ ਕਰ ਦਿੱਤਾ ਆ। ਤੇ ਨਾਲ ਹੀ ਜਿਹੜਾ ਦੱਸ ਜਾਈਏ ਵੀ ਰਸ਼ੀਆ ਦੇ ਵਿੱਚ ਜਿਹੜਾ ਇਸ ਸਾਲ ਹੁਣ ਵਰਲਡ ਕੱਪ ਹੋਣਾ ਆ ਉਹ ਜਿਹੜਾ ਬਹੁਤ ਹੀ ਜਲਦ ਕੱਲ੍ਹ ਤੋਂ ਕਹਿੰਦੇ ਹਰਜੋਤ ਸਿੰਘ ਜੀ ਉਹ ਸ਼ੁਰੂ ਹੋਣ ਜਾ ਰਿਹਾ ਆ। ਸੋ ਕੱਲ੍ਹ ਕਹਿੰਦੇ ਪਹਿਲਾ ਮੁਕਾਬਲਾ ਰਸ਼ੀਆ ਤੇ ਸਾਊਦੀ ਅਰੇਬੀਆ ਦਾ ਜਿਹੜਾ ਸਵੇਰੇ 8 ਵਜੇ ਜਿਹੜਾ ਉਹ ਹੋਵੇਗਾ। ਸੋ ਵਰਲਡ ਕੱਪ ਦਾ ਆਗਾਜ਼ ਜਿਹੜਾ ਆ ਉਹ ਨਾਲ ਦੇ ਨਾਲ ਉਹ ਹੋਣ ਜਾ ਰਿਹਾ ਆ। ਸੋ ਕਾਫੀ ਲੋਕਾਂ ਦੇ ਵਿੱਚ ਵਿਸ਼ਵ ਦੇ ਵਿੱਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਤੇ ਸਭ ਤੋਂ ਜ਼ਿਆਦਾ ਖੇਡੀ ਜਾਣ ਵਾਲੀ ਇਹ ਜਿਹੜੀ ਖੇਡ ਆ ਸੌਕਰ, ਜਿਸ ਨੂੰ ਅਸਲ ਦੇ ਵਿੱਚ ਜਿਹੜਾ ਕਹਿ ਲਓ ਵੀ ਫੁੱਟਬਾਲ ਆ, ਸਿਰਫ ਅਮਰੀਕਾ 'ਚ ਜਿਹੜਾ ਸੌਕਰ ਜ਼ਿਆਦਾ ਕਹਿ ਕੇ ਬੁਲਾਉਂਦੇ ਨੇ ਕਿਉਂਕਿ ਇੱਥੇ ਫੁੱਟਬਾਲ ਜਿਹੜਾ ਅਮਰੀਕਨ ਫੁੱਟਬਾਲ ਉਹ ਮਸ਼ਹੂਰ ਆ। ਸੋ 1930 ਤੋਂ ਜਿਹੜਾ ਫੀਫਾ ਆ ਉਹ ਜਿਹੜਾ ਚੱਲ ਰਿਹਾ ਆ ਤੇ ਕਰੰਟ ਚੈਂਪੀਅਨ ਜਿਹੜੇ ਆ ਉਹ ਜਰਮਨੀ ਦੀ ਟੀਮ ਜਿਹੜੀ ਉਹ ਰਹੀ ਆ। ਰਸ਼ੀਆ ਉੱਥੇ ਆਟੋਮੈਟਿਕਲੀ ਜਿਹੜਾ ਆ ਉਹ ਕਿਉਂਕਿ ਹੋਸਟ ਹੋਣ ਦੇ ਨਾਤੇ ਉਹ ਆਟੋਮੈਟਿਕਲੀ ਕੁਆਲੀਫਾਈ ਜਿਹੜਾ ਆ ਉਹ ਕਰ ਚੁੱਕੇ ਆ। ਸੋ ਬਾਕੀ 31 ਹੋਰ ਟੀਮਾਂ, ਕੁੱਲ 32 ਟੀਮਾਂ ਜਿਹੜੀਆਂ ਹੋਣਗੀਆਂ ਤੇ ਤਕਰੀਬਨ ਹਰਜੋਤ ਸਿੰਘ ਜੀ ਮਹੀਨਾ ਕੁ ਜਿਹੜਾ ਇਹ ਮੁਕਾਬਲੇ ਜਿਹੜੇ ਆ ਉਹ ਚੱਲਦੇ ਰਹਿਣਗੇ। ਜਿਹੜੇ ਖਾਸ ਕਰਕੇ ਸੌਕਰ ਦੇ ਪ੍ਰੇਮੀ ਨੇ, ਚਾਹੇ ਕੋਈ ਇੰਗਲੈਂਡ ਨੂੰ ਸਪੋਰਟ ਕਰ ਰਿਹਾ ਹੈ ਤੇ ਚਾਹੇ ਕੋਈ ਜਰਮਨੀ ਨੂੰ, ਕੋਈ ਰਸ਼ੀਆ ਨੂੰ, ਹੋਰ ਬਹੁਤ ਸਾਰੇ ਸਵਿਟਜ਼ਰਲੈਂਡ, ਕੋਸਟਾਰੀਕਾ, ਸਵੀਡਨ, ਮੈਕਸੀਕੋ, ਅਰਜਨਟੀਨਾ, ਨਾਈਜੀਰੀਆ, ਆਈਸਲੈਂਡ, क्रोएशिया, डेनमार्क, फ्रांस, पेरू, ऑस्ट्रेलिया, मोरक्को, स्पेन, पुर्तगाल, ईरान, इजिप्ट, सऊदी अरेबिया, यूरुग्वे, कोलंबिया, पोलैंड, जापान, सेनेगल, पैनामा, इंग्लैंड, स्वीडन, जर्मनी, बेल्जियम, टूनीशिया, साउथ कोरिया, सर्बिया, ब्राज़ील, उरुग्वे, ਹੋਰ ਜਿਹੜੀਆਂ ਇੱਦਾਂ ਸਾਰੀਆਂ ਟੀਮਾਂ ਜਿਹੜੀਆਂ ਪਹੁੰਚੀਆਂ ਆ। ਇਸ ਵਾਰ ਅਮਰੀਕਾ ਜਿਹੜਾ ਆ ਕੁਆਲੀਫਾਈ ਨਹੀਂ ਸੀ ਕਰ ਸਕਿਆ। ਸੋ ਜਿਹੜੇ ਅਮਰੀਕਾ ਦੇ ਸੌਕਰ ਦੇ ਪ੍ਰੇਮੀ ਆ ਉਹਨਾਂ ਨੂੰ ਇਸ ਚੀਜ਼ ਦੀ ਜਿਹੜੀ ਅਮਰੀਕਾ ਦੀ ਟੀਮ ਦੀ ਜਿਹੜੀ ਘਾਟ ਆ ਉੱਥੇ ਕਿਤੇ ਨਾ ਕਿਤੇ ਜਿਹੜੀ ਰੜਕੂਗੀ। ਪਰ 2026 'ਚ ਕਿਉਂਕਿ ਹੁਣ ਹੋਸਟ ਹੋਣਾ ਆ ਉਹ ਆਟੋਮੈਟਿਕਲੀ ਜਿਹੜਾ ਉਹ ਕੁਆਲੀਫਾਈ ਜਿਹੜੇ ਉਸ ਟਾਈਮ 'ਤੇ ਕਰ ਜਾਣਗੇ। ਪਰ ਇੱਕ ਕਹਿ ਸਕਦੇ ਹਾਂ ਵੀ ਅਮਰੀਕਾ ਦੇ ਲਈ ਵੱਡੀ ਜਿਹੜੀਆਂ ਦੋ ਵੱਡੀਆਂ ਸਪੋਰਟਸ ਇਵੈਂਟ ਬਹੁਤ ਜਲਦ ਜਿਹੜਾ ਨਜ਼ਦੀਕ ਹੋਣਗੀਆਂ ਕਿਉਂਕਿ ਓਲੰਪਿਕਸ ਵੀ ਜਿਹੜੀਆਂ ਆ ਇੱਥੇ ਆਲਰੇਡੀ ਅਪਰੂਵ ਹੋ ਚੁੱਕੀਆਂ ਆ। ਸੋ ਉਹ ਵੀ ਜਿਹੜੀਆਂ LA ਦੇ ਵਿੱਚ ਜਿਹੜੀਆਂ ਹੋਣਗੀਆਂ ਤੇ 2026 ਦੇ ਵਿੱਚ ਹੁਣ ਫੀਫਾ ਦਾ ਜਿਹੜਾ ਵਰਲਡ ਕੱਪ ਆ ਉਹ ਵੀ ਅਮਰੀਕਾ, ਮੈਕਸੀਕੋ ਤੇ ਕੈਨੇਡਾ ਦੇ ਵਿੱਚ ਆ ਰਿਹਾ ਆ ਜੀ। ਸੋ ਇੱਕ ਤਰ੍ਹਾਂ ਨਾਲ ਗੱਲ ਚੱਲ ਰਹੀ ਸੀ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਪੂਰੀ ਦੁਨੀਆ ਨੂੰ ਜਿੱਦਾਂ ਇੱਕ ਤਰ੍ਹਾਂ ਨਾਲ ਵਿਰੋਧ ਕੀਤਾ ਹੋਇਆ ਆ ਤੇ ਉਹਨਾਂ ਨੇ ਵੀ ਲੈਟਰ ਜਿਹੜਾ ਲਿਖਿਆ ਸੀ ਵੀ ਜਿਹੜਾ ਫੀਫਾ ਆ ਉਹ ਇੱਥੇ ਹੋਣਾ ਚਾਹੀਦਾ। ਸੋ 32 ਸਾਲਾਂ ਦੇ ਵਿੱਚ ਪਹਿਲੀ ਵਾਰੀ ਜਿਹੜਾ ਵਰਲਡ ਕੱਪ ਹੈਗਾ ਆ ਉਹ ਨਾਰਥ ਅਮਰੀਕਾ ਦੇ ਵਿੱਚ ਆ ਰਿਹਾ। 200 ਤੋਂ ਵੱਧ ਜਿਹੜੇ ਫੀਫਾ ਦੇ ਮੈਂਬਰਸ ਹੈਗੇ ਆ ਜਿਹੜੇ ਮਾਸਕੋ ਦੇ ਵਿੱਚ ਇਕੱਠੇ ਹੋਏ ਹੈਗੇ ਆ ਤੇ 2026 ਦੇ ਵਿੱਚ ਜਿਹੜਾ ਵਰਲਡ ਕੱਪ ਹੋਸਟ ਹੋਣਾ ਆ ਉਹ ਹੁਣ ਯੂਨਾਈਟਿਡ ਸਟੇਟ, ਕੈਨੇਡਾ ਤੇ ਮੈਕਸੀਕੋ ਜੁਆਇੰਟ ਹੋਣਾ ਹੈਗਾ। ਦੂਸਰਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਮੋਰਾਕੋ ਸੀ ਇਸ ਦੌੜ ਦੇ ਵਿੱਚ, ਪਰ ਕਿਉਂਕਿ ਜਿਹੜੀ ਇਹ ਤਿੰਨੇ ਹੀ ਮੁਲਕ ਜਿਹੜੇ ਹੈਗੇ ਆ ਇਹਨਾਂ ਨੇ $11 ਬਿਲੀਅਨ ਜਿਹੜਾ ਪ੍ਰੋਫਿਟ ਹੋਣਾ ਆ ਉਹ ਪਲੈਜ ਕੀਤਾ ਹੈਗਾ ਵੀ ਅਸੀਂ ਉਹਨਾਂ ਨੂੰ ਦੇਵਾਂਗੇ। $14 ਬਿਲੀਅਨ ਸੋਚ ਰਹੇ ਆ ਵੀ ਇਹਦਾ ਟੋਟਲ ਰੈਵਨਿਊ ਹੋਊਗਾ। ਤੇ ਦੂਸਰਾ ਇਹ ਆ ਵੀ 23 ਦੇ ਕਰੀਬ ਜਿਹੜੇ ਪੋਟੈਂਸ਼ੀਅਲ ਸਟੇਡੀਅਮ ਜਿਹੜੇ ਆ ਤਿੰਨਾਂ ਮੁਲਕਾਂ ਦੇ ਵਿੱਚ ਕਹਿੰਦੇ ਇਮੀਡੀਏਟਲੀ ਅਵੇਲੇਬਲ ਹੈਗੇ ਆ, ਇਨਫਰਾਸਟਰਕਚਰ ਹੈਗਾ ਆ। ਤੇ USA ਦੇ ਵਿੱਚ ਵੀ 17 ਦੇ ਕਰੀਬ ਜਿਹੜੀਆਂ ਸ਼ਹਿਰ ਹੈਗੇ ਆ ਜਿੱਥੇ ਜਿੱਦਾਂ ਇਹ ਹੋ ਸਕਦਾ ਹੈਗਾ ਜਿਨ੍ਹਾਂ ਦੇ ਸਟੇਡੀਅਮ ਬੜੇ ਤਗੜੇ ਹੈਗੇ ਆ। ਇਹਨਾਂ ਦੇ ਵਿੱਚੋਂ ਰੋਜ਼ ਬਾਲ ਪੈਸਾਡੀਨਾ ਕੈਲੀਫੋਰਨੀਆ ਹੈਗਾ ਆ, ਮਰਸਡੀ ਬੈਂਜ਼ ਸਟੇਡੀਅਮ ਅਟਲਾਂਟਾ 'ਚ, AT&T ਸਟੇਡੀਅਮ ਅਰਲਿੰਗਟਨ ਟੈਕਸਸ ਦੇ ਵਿੱਚ, ਮੈਟਲਾਈਫ ਸਟੇਡੀਅਮ ਹੈਗਾ ਨਿਊ ਜਰਸੀ ਦੇ ਵਿੱਚ। ਜਿਹੜੀਆਂ ਹੋਰ ਸ਼ਹਿਰਸ ਹੈਗੇ ਆ ਸਾਡੇ ਗੁਆਂਢੀ ਵੀ ਹੈਗਾ ਸੈਨ ਫਰਾਂਸਿਸਕੋ, ਸੈਂਟਾ ਕਲਾਰਾ ਦੇ ਵਿੱਚ ਨਹੀਂ ਆਪਣੇ ਸੈਨ ਹੋਜ਼ੇ ਦੇ ਵਿੱਚ ਇੱਕ ਵੱਡਾ ਜਿਹੜਾ ਸਟੇਡੀਅਮ ਆ ਵੀਵਾ ਉਹ ਵੀ ਇਸ ਲਿਸਟ ਦੇ ਵਿੱਚ ਹੈਗਾ ਆ। ਸੋ ਕਾਫੀ ਜਿਹੜੇ ਸ਼ਹਿਰ ਹੈਗੇ ਆ। ਸੋ ਹੋ ਸਕਦਾ ਕੁਝ ਗੇਮਾਂ USA 'ਚ ਹੋਣ, ਕੁਝ ਕੈਨੇਡਾ ਤੇ ਕੁਝ ਬਿਲਕੁਲ ਇਦਾਂ ਹੀ ਹੋਊਗਾ ਜਿਹੜੀਆਂ ਮੈਕਸੀਕੋ ਦੇ ਵਿੱਚ। ਤੇ ਸਰੋਤਿਆਂ ਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਜਿਹੜੀ ਸੈਂਟਰਲ ਅਮਰੀਕਨ ਕੰਟਰੀਆਂ ਹੈਗੀਆਂ ਬਹੁਤ ਹੀ ਜਿਹੜਾ ਫੁੱਟਬਾਲ ਸੌਕਰ ਆ ਉਹਨੂੰ ਪਿਆਰ ਕਰਦੀਆਂ ਹੈਗੀਆਂ ਬਹੁਤ ਹੀ ਜ਼ਿਆਦਾ। ਥੋੜਾ ਸਮਾਂ ਪਹਿਲਾਂ ਹੀ ਬ੍ਰਾਜ਼ੀਲ ਦੇ ਵਿੱਚ ਜਿਹੜਾ ਹੋਇਆ ਸੀਗਾ ਜਦੋਂ ਵਰਲਡ ਕੱਪ ਉਦੋਂ ਵਿਚਾਰੇ ਹਾਰ ਗਏ ਸੀਗੇ ਪਿਛਲੀ ਵਾਰੀ। ਸੋ ਇਦਾਂ ਹੋਇਆ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ 2026 ਚ ਜਿਹੜਾ ਸੌਕਰ ਦਾ ਵਰਲਡ ਕੱਪ ਤੇ 2028 ਦੇ ਵਿੱਚ ਜਿਹੜੀਆਂ ਸਮਰ ਓਲੰਪਿਕਸ ਜਿਹੜੀਆਂ ਆ ਉਹ ਅਮਰੀਕਾ 'ਚ ਹੋਣੀਆਂ। ਸੋ ਉਹ ਜਿਹੜੇ ਕਹਿ ਲਓ ਵੀ 2 ਸਾਲਾਂ ਦੇ ਵਕਫੇ ਦੇ ਵਿੱਚ ਦੋ ਜਿਹੜੀਆਂ ਵੱਡੇ
ਜਿਹੜੇ ਖੇਡ ਦੇ ਇਵੈਂਟਸ ਜਿਹੜੇ ਆ ਉਹ ਹੋਣ ਜਾ ਰਹੇ ਆ। ਜਿੱਦਾਂ ਤੁਸੀਂ ਦੱਸਿਆ ਵੀ ਕਿਉਂਕਿ ਇਨਫਰਾਸਟ੍ਰਕਚਰ ਆਲਰੇਡੀ ਸਟਰੋਂਗ ਹੈਗਾ ਇਹਨਾਂ ਮੁਲਕਾਂ ਦੇ ਵਿੱਚ, ਖਾਸ ਕਰਕੇ ਸਟੇਡੀਅਮਸ ਨੂੰ ਲੈ ਕੇ, ਸੋ ਬਹੁਤਾ ਜਿਹੜਾ ਖਰਚਾ ਇੰਨਾ ਹੋਣਾ ਨਹੀਂ ਚਾਹੀਦਾ। ਪਰ ਕਿਉਂਕਿ ਜਿਹੜੇ ਸ਼ਹਿਰਾਂ ਦੇ ਵਿੱਚ ਹੋਣੇ ਹੁੰਦੇ ਆ ਉਹਨਾਂ ਸ਼ਹਿਰਾਂ ਦਾ ਇਨਫਰਾਸਟ੍ਰਕਚਰ ਜ਼ਰੂਰ ਸੁਧਾਰਨ ਦੀ ਜਿਹੜੀ ਜ਼ਰੂਰਤ ਪੈਣੀ ਆ। ਹੁਣ ਜਦੋਂ 2028 'ਚ LA ਦੇ ਵਿੱਚ ਜੇ ਓਲੰਪਿਕਸ ਹੋਣੀਆਂ ਆ ਤੇ ਲੱਖਾਂ ਹੀ ਲੋਕ ਜਿਹੜੇ ਆ ਉਹ ਉੱਥੇ ਆਉਂਦੇ ਹੁੰਦੇ ਨੇ ਸੈਲਾਨੀ ਦੇ ਤੌਰ ਦੇ ਉੱਤੇ ਵੀ, ਘੁੰਮਣ ਵੀ, ਆਪਣੇ ਮੁਲਕ ਨੂੰ ਜਿਹੜਾ ਆ ਉਹ ਸਪੋਰਟ ਕਰਨ ਦੇ ਲਈ, ਤੇ ਬਾਕੀ ਟੀਮਾਂ ਨੇ ਤਾਂ ਜਿਹੜਾ ਆਉਣਾ ਹੀ ਆਉਣਾ ਆ। ਸੋ ਉਹਦੇ ਲਈ LA ਦੇ ਵਿੱਚ ਕਹਿ ਲਓ ਵੀ 2028 ਸਾਲ ਤੇ ਜਿਹੜੀਆਂ ਸਮਰਸ ਹੋਣੀਆਂ ਆ, ਚੰਗਾ ਜਿਹੜਾ ਭੀੜ ਭੜੱਕਾ ਜਿਹੜਾ ਟ੍ਰੈਫਿਕ ਆ ਉਹ ਉੱਥੇ ਡੈਫੀਨੇਟਲੀ ਜਿਹੜਾ ਉਦੋਂ ਵਧੂਗਾ। ਪਰ ਚਲੋ ਇਹ ਮੌਕੇ ਜਿਹੜੇ ਆ ਕਦੀ ਕਦੀ ਜਿਹੜੇ ਆ ਉਹ ਮਿਲਦੇ ਨੇ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਖਬਰਾਂ ਨੇ ਉਹਨਾਂ ਉੱਤੇ ਜਿਹੜੀ ਆਪਾਂ ਉਹ ਜਾਣਕਾਰੀ ਦੇਵਾਂਗੇ। ਇੱਦਾਂ ਹੀ ਜਿਹੜੇ ਆ ਉਹ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਜੀ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ 'ਚ। ਬਲੇਹੋ 'ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ 'ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ 'ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ 'ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ? ਉਹ ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ ਦੀ ਗ੍ਰੈਂਡ ਓਪਨਿੰਗ ਦਿਨ ਬੁੱਧਵਾਰ 13 ਜੂਨ ਨੂੰ 1013 ਰੈਲੇ ਸਟਰੀਟ ਫਾਲਸਮ ਵਿਖੇ ਹੋਣ ਜਾ
ਜਾਰੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਾਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ, ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਮੈਂ ਹਾਂ ਇੰਦਰਪ੍ਰੀਤ ਕੌਰ ਤੇ ਮੈਂ ਹਾਂ ਹਰਜੋਤ ਸਿੰਘ ਤੇ ਮੈਂ ਹਾਂ ਅਮਰਪਾਲ ਕੌਰ। ਤੁਸੀਂ ਸੁਣ ਰਹੇ ਹੋ ਸਾਰੇ ਬੱਚਿਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋਤੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਆਓ ਅਗਲੀਆਂ ਜਿਹੜੀਆਂ ਗੱਲਾਂ ਬਾਤਾਂ ਆ ਉਸ ਦੇ ਵੱਲ ਜਿਹੜਾ ਆਪਾਂ ਵਧਾਂਗੇ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਕੁਝ ਕਾਲਰ ਜੁੜੇ ਨੇ, ਆਪਣੇ ਵਿਚਾਰ ਜਿਹੜੇ ਸਾਂਝੇ ਕਰਨਾ ਚਾਹੁੰਦੇ ਨੇ। ਸਤਨਾਮ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਜੀ ਪੰਜਾਬੀ ਰੇਡੀਓ USA ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਮੰਗਦਾ ਤੇ ਜਿਹੜੇ ਸਾਰੇ ਆਪਣੇ ਪੰਜਾਬੀ ਕਮਿਊਨਿਟੀ ਜਾਗਰਿਤ ਕਰਦੇ ਆ। ਤੇ ਪਿਛਲੇ ਜੋ 5 ਜੂਨ ਨੂੰ ਵੋਟਾਂ ਪਈਆਂ, ਤੁਸੀਂ ਬਹੁਤ ਮਤਲਬ ਹੋਕਾ ਦਿੱਤਾ ਜੋ ਲੈ ਤੇ ਮੇਰੇ ਖਿਆਲ ਲੋਕਾਂ ਨੇ ਤੁਹਾਡੇ ਮਤਲਬ ਅਸਰ ਵੀ ਹੋਇਆ ਤੇ ਮਤਲਬ ਕਹਿਣਾ ਵੀ ਮੰਨਿਆ ਤੁਹਾਡਾ। ਬਹੁਤ ਸਾਰਿਆਂ ਵੋਟਾਂ ਬਹੁਤ ਬਹੁਤ ਧੰਨਵਾਦ ਕਰਦਾ। ਸਪੈਸ਼ਲੀ ਮੈਂ ਡਾਕਟਰ ਬਾਲ ਢਿੱਲੋਂ ਵੱਲੋਂ ਮੈਂ ਸਾਰਿਆਂ ਜਿੰਨੇ ਵੋਟਾਂ ਸਾਰਿਆਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਕੁਛ ਮਲਬੀ ਹੋਣ ਕਰਕੇ ਉਹ ਕਹਿੰਦੇ ਵੀ ਜਿੱਦਾਂ ਵੀ ਹਜੇ ਫਾਈਨਲ ਰਿਜ਼ਲਟ ਆਇਆ ਨਹੀਂ ਹੈ ਤੇ ਜਿੱਦਣ ਫਾਈਨਲ ਰਿਜ਼ਲਟ ਉਹ ਸਾਰੇ ਸਰੋਤਿਆਂ ਦੇ ਰੂਬਰੂ ਹੋਣਗੇ। ਤੇ ਸਾਡੇ ਜੇ ਇੱਥੇ ਵੀ ਜੀ ਮਤਲਬ ਜਿਹੜਾ ਆਪਣੀ ਸਾਰੀ ਪੰਜਾਬੀ ਕਮਿਊਨਿਟੀ ਜਾਂ ਮੁਸਲਮਾਨ ਭਾਈਚਾਰਾ ਸਾਰਾ ਬਹੁਤ ਵੱਧ ਚੜ ਕੇ ਹਿੱਸਾ ਲਿਆ ਤੇ ਮੇਰਾ ਖਿਆਲ ਇੰਨੀ ਕਦੇ ਵੋਟ ਪਈ ਨਹੀਂ ਜਿੰਨੀ ਇਸ ਵਾਰੀ ਉਹਨਾਂ ਨੇ ਸਾਰਿਆਂ ਦੀ ਮਦਦ ਕੀਤੀ। ਬਹੁਤ ਧੰਨਵਾਦ ਸਾਰਿਆਂ ਕਰਦੇ ਆ। ਤੇ ਅਜੇ ਪੂਰਾ ਰਿਜ਼ਲਟ ਆਇਆ ਨਹੀਂ, ਅਜੇ ਵੋਟਾਂ ਗਿਣ ਰਹਿੰਦੀਆਂ। ਮੇਰੇ ਖਿਆਲ 5-6 ਹਜ਼ਾਰ ਵੋਟ ਗਿਣ ਤੋਂ ਰਹਿੰਦੀ ਹੈ ਜੀ ਐਬਸੈਂਟੀ ਬੈਲਟ ਜੀ ਐਬਸੈਂਟੀ ਬੈਲਟ ਰਹਿੰਦੇ ਤੇ ਉਸ ਕਾਰਨ ਹਜੇ ਬਲ ਢਿੱਲੋਂ ਜੀ ਵੈਸੇ 5% ਅੱਗੇ ਚੱਲ ਰਹੇ ਆ ਸਾਰਿਆਂ ਨਾਲੋਂ। ਤੇ ਦੇਖੋ ਗੁਰਮਾ ਕਿਰਪਾ ਕਰਨ ਤੇ ਅਸੀਂ ਆਸ ਕਰਦੇ ਵੀ ਚਲੋ ਜੇ ਨਵੰਬਰ ਦੀਆਂ ਇਲੈਕਸ਼ਨਾਂ ਨਾ ਐਲਾਨਣੀਆਂ ਪੈ ਇਹ 'ਚ 50% ਜ਼ਿਆਦਾ ਲੈ ਜਾਣ ਤਾਂ ਵਧੀਆ ਹੈ, ਨਹੀਂ ਤਾਂ ਫਿਰ ਇਸੇ ਤਰ੍ਹਾਂ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਅੱਗੇ ਤੋਂ ਵੀ ਹਮਲਾ ਮਾਰਨ ਜੇ ਨਵੰਬਰ ਦੀ ਸਾਨੂੰ ਮਨ ਲੋੜ ਪਈ ਤੇ ਇਸੇ ਤਰ੍ਹਾਂ ਸਾਰਿਆਂ ਨੇ ਵੱਧ ਚੜ੍ਹ ਕੇ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਮੰਗਦਾ। ਇਸੇ ਬਾਤ ਤੁਹਾਡੇ ਤੁਹਾਡਾ ਸਪੈਸ਼ਲ ਪੰਜਾਬੀ USA ਦਾ ਸਾਡੇ ਵੀਰਾਂ ਨੇ ਬੜਾ ਜੀ ਸਾਰਿਆਂ ਨਾਲ ਮਤਲਬ ਜਿੰਨੇ ਵੀ ਸਾਡੇ ਆਪਣੇ ਜੋ ਵੀ ਖੜੇ ਸੀ ਪੰਜਾਬੀ ਮੂਲ ਦੇ ਸਾਰਿਆਂ ਦਾ ਬਹੁਤ ਬਹੁਤ ਮਤਲਬ ਸਾਰਿਆਂ ਨੇ ਸਾਥ ਦਿੱਤਾ। ਸਾਨੂੰ ਇਹੀ ਚਾਹੀਦਾ ਵੀ ਜੇ ਹੁਣ ਜਨਤਾ ਸਾਥ ਦਿੰਦੇ ਉਹ ਵੀ ਸਾਡਾ ਸਾਥ ਦੇਣ। ਵੀ ਜੇ ਸਾਡੀ ਕੋਈ ਲੋੜ ਹੋਵੇ ਸਾਡੀ ਗੱਲ ਉਹਨਾਂ ਸੁਣ ਮਤਲਬ ਸਾਡੀ ਸੁਣ ਤਾਂ ਸਾਡੇ ਨਾਲ ਖੜਨ ਜੀ। ਤਾਂ ਮੈਂ ਤਾਂ ਇਹਨਾਂ ਕਹਿੰਦੇ ਤੇ ਬਾਕੀ ਬਲ ਢਿੱਲੋਂ ਜੀ ਤੁਹਾਡੇ ਨਾਲ ਰੂਬਰੂ ਹੋਣਗੇ ਜਿੱਦਣ ਫਾਈਨਲ ਰਿਜ਼ਲਟ ਆ ਗਿਆ ਜੀ। ਥੈਂਕ ਯੂ ਜੀ।
ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ, ਜਿਹੜਾ US ਹਾਊਸ ਹੈਗਾ ਆ, ਉਹ ਕਹਿੰਦੇ ਵੀ ਅਗਲੇ ਹਫ਼ਤੇ ਆਉਣ ਵਾਲੇ ਵੀਕ ਦੇ ਵਿੱਚ ਕੰਪੀਟਿੰਗ ਇਮੀਗ੍ਰੇਸ਼ਨ ਬਿੱਲ ਜਿਹੜਾ ਹੈਗਾ ਆ ਉਹਦੇ ਉੱਤੇ ਵੋਟ ਪਾਉਣ ਜਾ ਰਿਹਾ ਹੈਗਾ, ਪਰ ਹਜੇ ਵੀ 2 ਲਾ ਮੇਕਰਸ ਜਿਹੜੇ ਆ ਉਹਨਾਂ ਦੇ ਸਿਗਨੇਚਰ ਘੱਟ ਹੈਗੇ ਆ। ਤੇ ਜਿਹੜੀ ਡਿਬੇਟ ਆ ਉਹ ਚੱਲ ਰਹੀ ਹੈਗੀ ਆ। ਪੌਲ ਰਾਇਨ ਜਿਹੜੇ ਰਿਪਬਲਿਕਨ ਪਾਰਟੀ ਦੇ ਹੈਗੇ ਆ, ਉਹਨਾਂ ਨੇ ਕਾਫੀ ਜ਼ੋਰ ਲਾਇਆ ਹੋਇਆ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਜਿਹੜੇ ਡਾਕਾ ਵਾਲੇ ਸਟੂਡੈਂਟਸ ਹੈਗੇ ਆ ਘੱਟੋ ਘੱਟ ਉਹਨਾਂ ਦੇ ਉੱਤੇ ਕੋਈ ਡਿਸੀਜਨ ਲੈ ਸਕੀਏ, ਪਰ ਸਾਰਾ ਕੁਛ ਹਜੇ ਵੀ ਇਹ ਲਿੰਬੋ ਦੇ ਵਿੱਚ ਹੀ ਆ। ਤੇ ਕਈ ਜਿਹੜੇ ਸੈਨੇਟਰਸ ਆ ਉਹ ਟਰਾਈ ਕਰ ਰਹੇ ਹੈਗੇ ਇਮੀਗ੍ਰੇਸ਼ਨ ਰਿਫਾਰਮ ਬਿੱਲ ਲਈ। ਜੀ ਅੱਜ ਜਿਹੜੇ ਵਾਸ਼ਿੰਗਟਨ DC ਤੋਂ ਇਹੀ ਜਿਹੜੀ ਖਬਰ ਆ ਰਹੀ ਆ ਵੀ ਜਿਹੜੇ ਸਪੀਕਰ ਪੌਲ ਰਾਇਨ ਆ, ਉਹਨਾਂ ਨੇ ਮੰਗਲਵਾਰ ਨੂੰ ਜਿਹੜੀ ਰਾਤ ਨੂੰ ਅਨਾਉਂਸ ਕੀਤਾ ਆ ਵੀ ਜਿਹੜੇ 2 ਇਮੀਗ੍ਰੇਸ਼ਨ ਬਿੱਲਸ ਆ ਉਹਨਾਂ ਉੱਤੇ ਜਿਹੜੀ ਆ ਉਹ ਬਿੱਲ ਦੇ ਉੱਤੇ ਵੋਟਿੰਗ ਜਿਹੜੀ ਆ ਉਹ ਕਰਵਾਈ ਜਾ ਸਕਦੀ ਆ। ਸਭ ਨੂੰ ਯਾਦ ਹੋਵੇਗਾ ਵੀ ਕੁਛ ਜਿਹੜੇ ਮੋਡਰੇਟ ਰਿਪਬਲਿਕਨਸ ਤੇ ਸਾਰੇ ਦੇ ਸਾਰੇ ਡੈਮੋਕ੍ਰੇਟਸ ਹਾਊਸ ਦੇ ਵਿੱਚ ਉਹਨਾਂ ਨੇ ਡਿਸਚਾਰਜ ਪਟੀਸ਼ਨ ਜਿਹੜੀ ਆ ਉਹ ਪਾਈ ਹੋਈ ਸੀ ਵੀ ਜਿਹੜਾ ਕਮੇਟੀ ਦੇ ਵਿੱਚ ਬਿੱਲ ਇਸ ਟਾਈਮ ਰੁਕਿਆ ਪਿਆ ਆ ਉਸ ਨੂੰ ਸਿੱਧਾ ਵੋਟ ਦੇ ਲਈ ਹਾਊਸ ਦੇ ਵਿੱਚ ਲਿਆਉਣ ਦੇ ਲਈ। ਉਹਦੇ ਵਿੱਚ ਜਿਹੜੇ ਉਹਨਾਂ ਦੇ 2 ਸੈਨੇਟਰਸ ਦੀ ਜਿਹੜੇ 2 ਰਿਪਰੈਜ਼ੈਂਟੇਟਿਵਸ ਆ ਉਹਨਾਂ ਦੀ ਘਾਟ ਜਿਹੜੀ ਸੀਗੀ, ਪਰ ਉਹ ਕਹਿੰਦੇ ਵੀ ਮੇਜਰ ਐਮਬੈਰਸਮੈਂਟ ਤੋਂ ਇਹ ਸ਼ਰਮਨਾਕ ਇੱਕ ਹਿਸਾਬ ਦੇ ਨਾਲ GOP ਦੇ ਲਈ ਹੁੰਦਾ ਜੇ ਡਿਸਚਾਰਜ ਪਟੀਸ਼ਨ ਹੋ ਕੇ ਸਿੱਧਾ ਬਿੱਲ ਉਹ ਵਾਲਾ ਜਿਹੜਾ ਬਾਈਪਾਰਟੀਜਨ ਬਿੱਲ ਸੀਗਾ ਉਹ ਉੱਥੇ ਆਉਂਦਾ। ਸੋ ਹੁਣ ਜਿਹੜਾ ਕੀ ਕੀਤਾ ਆ ਵੀ ਪੌਲ ਰਾਇਨ ਹੋਣਾ ਨੇ ਵੀ ਜਿਹੜੇ 2 ਇਮੀਗ੍ਰੇਸ਼ਨ ਦੇ ਜਿਹੜੇ ਬਿੱਲ ਆ ਉਹ ਵੱਖੋ ਵੱਖਰੇ ਜਿਹੜੇ ਆ ਕੱਲੀ ਪਾਰਟੀ ਦੇ ਵਾਲੇ ਆ ਉਹਨਾਂ ਨੂੰ ਹੁਣ ਜਿਹੜਾ ਆ ਮੌਕਾ ਦਿੱਤਾ ਜਾਊਗਾ ਇੱਕ ਹਿਸਾਬ ਦੇ ਨਾਲ ਸਦਨ ਦੇ ਵਿੱਚ, ਉਸ ਦੇ ਉੱਤੇ ਜਿਹੜੀ ਆ ਵੋਟ ਕੀਤੀ ਜਾਊਗੀ। ਸਾਰਿਆਂ ਦੇ ਵਿੱਚ ਮੁੱਖ ਉਦੇਸ਼ ਜਿਹੜਾ ਇਹੀ ਆ ਜਿਹੜੇ ਡਰੀਮਰਸ ਹੈਗੇ ਆ ਜਾਂ ਜਿਨ੍ਹਾਂ ਨੂੰ ਡਾਕਾ ਵਾਲੇ ਵੀ ਕਹਿ ਦਿੱਤਾ ਜਾਂਦਾ ਆ ਵੀ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਇੱਥੇ ਪੱਕਿਆਂ ਕਰਨ ਦੀ ਜਾਂ ਉਹਨਾਂ ਨੂੰ ਇੱਥੇ ਲੀਗਲ ਸਟੇਟਸ ਦੇਣ ਦੀ ਜਿਹੜੀ ਗੱਲ ਹੈਗੀ ਆ। ਇਹ ਨਾਲ ਇਹ ਵੀ ਲੱਗਦਾ ਹੈ ਹਰਜੋਤ ਸਿੰਘ ਜੀ ਵੀ ਜਿਹੜੀ ਬਾਰਡਰ ਵਾਲ ਆ ਉਸ ਦੀ ਗੱਲ ਵੀ ਜਿਹੜੀ ਡੈਫੀਨੇਟਲੀ ਇਸ ਦੇ ਵਿੱਚ ਆਊਗੀ। ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਦੋਂ ਤੋਂ ਟਰੰਪ ਐਡਮਿਨਿਸਟ੍ਰੇਸ਼ਨ ਆਇਆ ਆ ਤੇ ਉਹਨਾਂ ਨੇ ਅਨਡਾਕੂਮੈਂਟਡ ਲੋਕਾਂ ਦੇ ਉੱਤੇ ਤਾਂ ਕਾਫੀ ਸਕੰਜਾ ਕੱਸਿਆ ਆ। ਤੁਸੀਂ ਦੇਖਿਆ ਹੋਊਗਾ, ਸੁਣਿਆ ਹੋਊਗਾ ਪਿਛਲੇ ਹਫ਼ਤਿਆਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਜਿਹੜੀਆਂ ਆਈਸ ਵੱਲੋਂ ਰੇਡਸ ਮਾਰੀਆਂ ਗਈਆਂ ਸੀਆਂ, ਚਾਹੇ ਉਹ ਫਿਲਡੈਲਫੀਆ 'ਚ, ਨਿਊਯਾਰਕ 'ਚ, ਕੈਲੀਫੋਰਨੀਆ ਦੇ ਵਿੱਚ, ਐਰੀਜ਼ੋਨਾ 'ਚ, ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ। ਪਰ ਉਹ ਲੀਗਲ ਇਮੀਗ੍ਰੇਸ਼ਨ ਜਿਹੜੀ ਆ ਉਹਦੇ ਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਘੱਟ ਕਰਨ ਦੀ ਜਿਹੜੇ ਟਰਾਈ ਕਰ ਰਹੇ ਹੈਗੇ ਆ। 2016 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਕੈਂਪੇਨ ਕਰ ਰਹੇ ਸੀ ਇਲੀਨੋਇਸ ਦੇ ਵਿੱਚ, ਉੱਥੇ ਕਹਿੰਦੇ ਬਈ ਇੱਕ ਬੰਦੇ ਨੇ ਸ਼ਰਟ ਪਾਈ ਹੋਈ ਸੀ ਲੀਗਲ ਇਮੀਗ੍ਰੈਂਟ ਫॉर ਟਰੰਪ, ਉਹਦੇ ਤੇ ਲਿਖ ਕੇ ਲਾਇਆ ਹੋਇਆ ਸੀ। ਤੇ ਉਦੋਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਮੈਂ ਚਾਹਨਾ ਆ ਵੀ ਤੁਹਾਡੇ ਵਰਗੇ ਬੰਦੇ ਲੀਗਲੀ ਇੱਥੇ ਆਣ ਤੇ ਜਿਹੜੇ ਅਨਡਾਕੂਮੈਂਟਡ ਬੰਦੇ ਨਾ ਆਣ। ਪਰ ਜੇ ਦੇਖਿਆ ਜਾਵੇ ਜਿਹੜੇ ਲੀਗਲੀ ਵੀ ਆ ਰਹੇ ਹੈਗੇ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਘੱਟ ਕੀਤਾ ਗਿਆ। ਜਿਸ ਤਰ੍ਹਾਂ ਪੋਲੀਟੀਕਲ ਅਸਾਈਲਮ ਜਿਹੜੇ ਅਪਲਾਈ ਕਰਦੇ ਹੈਗੇ ਉਹਨਾਂ ਦੇ ਵਿੱਚ ਵੀ ਜਿੰਨੇ 80,000 ਦੇ ਕਰੀਬ ਪਹਿਲਾਂ ਹੁੰਦੇ ਸੀ ਉਹਨਾਂ ਦੇ ਵਿੱਚ 50,000 ਕਰ ਦਿੱਤਾ ਗਿਆ। ਗ੍ਰੀਨ ਕਾਰਡ ਨੂੰ ਵੀ ਇਦਾਂ ਹੀ ਕਹਿੰਦੇ ਘਟਾ ਰਹੇ ਆ ਹੌਲੀ ਹੌਲੀ। ਗ੍ਰੀਨ ਕਾਰਡ ਦੇ ਵਿੱਚ ਵੀ ਜਿਹੜਾ ਘਟਾ ਰਹੇ ਹੈਗੇ ਆ। ਇਸੇ ਤਰ੍ਹਾਂ ਟਰੈਵਲ ਬੈਨ ਪਿੱਛੇ ਲਾਇਆ ਸੀ ਜਿਹਦੇ ਵਿੱਚ ਮੈਜੋਰਟੀ ਜਿਹੜੀਆਂ ਮੁਸਲਮਾਨ ਕੰਟਰੀਆਂ ਸੀਆਂ ਜੀ। ਰਿਫਿਊਜੀ ਪ੍ਰੋਗਰਾਮ ਜਿਸ ਤਰ੍ਹਾਂ ਦੱਸਿਆ ਆ ਵੀ ਉਹ ਘਟਾ ਕੇ ਉਹਨਾਂ ਨੂੰ 45,000 ਕਰ ਦਿੱਤਾ ਆ। ਕਹਿੰਦੇ ਲੋਐਸਟ ਫਿਗਰ ਆ ਰਿਫਿਊਜੀ ਪ੍ਰੋਗਰਾਮ ਦਾ ਜਦ ਤੋਂ ਇਹ ਸਟਾਰਟ ਹੋਇਆ ਹੈਗਾ, ਰਿਫਿਊਜੀ ਐਕਟ ਆਫ 1980 ਅੱਜ ਤੋਂ 38 ਸਾਲ ਪਹਿਲਾਂ ਜਿਹੜਾ ਸਟਾਰਟ ਹੋਇਆ ਸੀ। ਤੇ ਸਭ ਤੋਂ ਘੱਟ ਜਿਹੜੇ ਰਿਫਿਊਜੀ ਹੁਣ ਲਏ ਜਾ ਰਹੇ ਆ। ਕੱਲ ਤੱਕ ਇਸ ਸਾਲ 14,893 ਰਿਫਿਊਜੀ ਜਿਹੜੇ ਲਏ ਗਏ ਆ। ਸਿਰਫ 4 ਮਹੀਨੇ ਰਹਿ ਗਏ ਕਹਿੰਦੇ ਵੀ ਫਿਸਕਲ ਈਅਰ ਦੇ ਵਿੱਚ। ਸੋ ਕਾਫੀ ਜ਼ਿਆਦਾ ਘਟਾਏ ਆ ਜੇ ਦੇਖਿਆ ਜਾਵੇ। ਤੇ ਕਹਿੰਦੇ ਵੀ 46 ਬੰਦੇ ਜਿਹੜੇ ਹੈਗੇ ਆ ਉਹ ਸਿਰਫ ਸੀਰੀਆ ਤੋਂ ਲਏ ਗਏ ਹੈਗੇ ਆ। ਤੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਵੀ ਜਿਹੜੇ ਕਈ ਮੁਲਕਾਂ ਦਾ ਸੀ ਉਹ ਉਹਨਾਂ ਨੂੰ ਤੇ ਗਾਂ ਸਾਰੇ ਦੇ ਪਰਿਵਾਰ ਨੂੰ ਬੁਲਾ ਲੈਂਦਾ ਆ, ਜਦਕਿ ਉਹ ਭੁੱਲ ਗਏ ਉਹ ਵੀ ਇਸੇ ਤਰੀਕੇ ਦੇ ਨਾਲ ਹੀ ਅਮਰੀਕਾ ਦੇ ਵਿੱਚ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਪਹੁੰਚਿਆ ਸੀਗਾ ਤੇ ਉਸ ਨੂੰ ਜਿਹੜਾ ਉਹ ਘਟਾ ਰਹੇ ਆ। ਤੇ ਕਹਿੰਦੇ ਵੀ 2017 ਦੇ ਵਿੱਚ USA ਨੇ ਜਿਹੜੇ ਜਿਹਨਾਂ ਨੂੰ ਗ੍ਰੀਨ ਕਾਰਡ ਆਖਿਆ ਜਾਂਦਾ ਆ ਉਹ 9% ਘੱਟ ਜਿਹੜੇ ਆ ਅਪਰੂਵ ਕੀਤੇ ਗਏ। 5,59,536 ਜਿਹੜੇ ਫੋਰਨਰਸ ਆ ਉਹਨਾਂ ਨੂੰ ਗ੍ਰੀਨ ਕਾਰਡ ਜਿਹੜਾ ਦਿੱਤਾ ਗਿਆ ਜੋ ਕਿ 9% ਘੱਟ ਸੀ 2016
2016 ਦੇ ਆંકੜੇ ਦੇ ਮੁਤਾਬਕ। ਤੇ 2018 ਦੇ ਵਿੱਚ ਕਹਿੰਦੇ ਉਹ ਹੋਰ ਵੀ ਜ਼ਿਆਦਾ ਘੱਟ ਆ, ਤੇ 6% ਹੋਰ ਜ਼ਿਆਦਾ ਘੱਟ ਜਿਹੜੇ 2017 ਦੇ ਨਾਲੋਂ ਜਿਹੜਾ ਆ ਉਹ ਆਲਰੇਡੀ ਹੁਣ ਤੱਕ ਜਿਹੜਾ ਡਾਟਾ ਮਿਲਿਆ ਆ ਉਸ ਦੇ ਅਨੁਸਾਰ ਦੇਖਿਆ ਗਿਆ ਆ। ਸੋ ਇਹ ਤਾਂ ਜਿਹੜੇ ਪੱਕੇ ਇੱਥੇ ਕੀਤੇ ਜਾਂਦੇ ਆ, ਗ੍ਰੀਨ ਕਾਰਡ, ਲੀਗਲ ਪਰਮਾਨੈਂਟ ਰੈਜ਼ੀਡੈਂਟ ਕੀਤੇ ਜਾਂਦੇ, ਉਹ ਘਟਾਇਆ ਆ। ਬਾਕੀ ਜਿਹੜੇ ਬਾਕੀ ਵੀਜ਼ੇ ਜਿਹੜੇ ਦਿੱਤੇ ਜਾਂਦੇ ਆ, ਵਿਜ਼ਟਰ ਵੀਜ਼ਾ ਜਾਂ ਹੋਰ ਵੀਜ਼ੇ, H1 ਵੀਜ਼ੇ ਆ ਜਾਂ ਬਿਜ਼ਨਸ ਵਾਲੇ ਜਾਂ ਇਹ ਵੋ ਆ, ਉਹਨਾਂ ਵਿੱਚ ਵੀ ਕਹਿੰਦੇ ਕਾਫੀ ਆંકੜਾ ਇਹਨਾਂ ਨੇ ਘਟਾਇਆ ਆ ਜੀ। ਸੋ ਬਿਲਕੁਲ ਪਿੱਛੇ ਜਿਹੇ ਜਿਹੜੇ ਆ ਬਹੁਤ ਸਾਰੇ ਜਿਹੜੇ ਹਾਈਟੈਕ ਵਰਕਰਸ ਹੈਗੇ ਆ, ਉਹਨਾਂ ਨੇ ਜਾਂ ਹਾਈਟੈਕ ਕੰਪਨੀਆਂ ਹੈਗੀਆਂ ਆ, ਉਹਨਾਂ ਵੱਲੋਂ ਵੀ ਜਿਹੜਾ ਰਿਕੁਐਸਟ ਕੀਤੀ ਗਈ ਸੀ ਜਿਹੜਾ ਵੀ H1 ਵੀ ਵੀਜ਼ੇ ਹੁੰਦੇ ਹੈਗੇ ਆ ਉਹ 66,000 ਤੋਂ ਵਧਾ ਕੇ 81,000 ਕੀਤੇ ਜਾਣ। ਤੇ ਕਹਿੰਦੇ ਇੱਕ ਟਾਈਮ ਤੇ ਕਰ ਵੀ ਦਿੱਤੇ ਗਏ ਸੀ, ਪਰ 3 ਦਿਨਾਂ ਦੇ ਬਾਅਦ ਜਿਹੜੇ ਟਰੰਪ ਆਰਗੇਨਾਈਜੇਸ਼ਨ ਨੇ ਸਿਰਫ 76 ਬੰਦਿਆਂ ਨੂੰ ਇਨਕਰੀਜ਼ ਕਰਨ ਦੀ ਜਿਹੜੀ ਗੱਲ ਮੰਨੀ ਹੈਗੀ ਆ। ਤੇ ਬਹੁਤ ਸਾਰੇ ਜਿਹੜੇ ਐਗਰੀਕਲਚਰ ਗੈਸਟ ਵਰਕਰ ਪ੍ਰੋਗਰਾਮ ਦੇ ਅੰਡਰ ਆਉਂਦੇ, ਉਹਨਾਂ ਨੇ ਵੀ ਜਿਹੜੇ ਵੀਜ਼ੇ ਇਨਕਰੀਜ਼ ਕਰਨ ਦੀ ਮੰਗ ਕੀਤੀ ਸੀ, ਉਹਨਾਂ ਦੇ ਅੰਡਰ ਵੀ ਕੁਝ ਨਹੀਂ ਹੋ ਸਕਿਆ। ਡਾਕਾ ਦੇ ਜਿਹੜੇ ਹੈਗੇ ਆ 8 ਲੱਖ ਦੇ ਕਰੀਬ ਜਿਹੜੇ ਬੱਚੇ ਆ, ਉਹਨਾਂ ਦਾ ਵਿਚਾਰਿਆਂ ਦਾ ਫਿਊਚਰ ਹਜੇ ਤੱਕ ਲਿੰਬੋ ਦੇ ਵਿੱਚ ਹੈਗਾ ਆ। ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਹਨਾਂ ਦੀ ਜਿਹੜੀ ਐਕਸਟੈਂਸ਼ਨ ਹੋਊਗੀ, ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਦਿੱਤਾ ਜਾਊਗਾ ਕਿ ਨਹੀਂ ਦਿੱਤਾ ਜਾਊਗਾ। ਤੇ ਆਪਾਂ ਕੱਲ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੀ ਆ ਜੈਫ ਸੈਸ਼ਨਜ਼ ਜਿਹੜੇ ਹੈਗੇ ਆ, ਉਹਨਾਂ ਵੱਲੋਂ ਇਹ ਬਿਲਕੁਲ ਕਲੀਅਰ ਕੀਤਾ ਗਿਆ ਵੀ ਅਸੀਂ ਪੋਲੀਟੀਕਲ ਅਸਾਈਲਮ ਉਹਨਾਂ ਨੂੰ ਨਹੀਂ ਦੇਣਾ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਵਿੱਚ ਕਰਕੇ ਇਨਵੋਲਵ ਹੈਗੇ ਆ ਜਾਂ ਜਿਹੜੇ ਗੈਂਗ ਵਾਇਲੈਂਸ ਦੇ ਵਿੱਚ ਇਨਵੋਲਵ ਜਿਹੜੇ ਸ਼ਿਕਾਰ ਨੇ, ਉਹਨਾਂ ਦੇ ਵੀ ਜਿਹੜੇ ਸ਼ਿਕਾਰ ਨੇ, ਜਿਹੜੇ ਚਲੋ ਜਿਹੜੀ ਉਸ ਦੇ ਵਿੱਚ ਆ ਉਹ ਤਾਂ ਹੈ ਹੀ ਜਿਹੜੀ ਆ ਫੈਲਨੀ ਆ, ਉਹਨਾਂ ਨੂੰ ਤਾਂ ਚਲੋ ਉਹਨਾਂ ਨੇ ਨਹੀਂ ਦੇਣਾ ਹੀ ਦੇਣਾ। ਜਿਹੜੇ ਸ਼ਿਕਾਰ ਵੀ ਆ ਤੇ ਉਸ ਆਧਾਰ ਦੇ ਉੱਤੇ ਇੱਥੇ ਅਸਾਈਲਮ ਮੰਗ ਰਹੇ ਆ, ਉਹਨਾਂ ਨੂੰ ਜਿਹੜਾ ਹੁਣ ਨਹੀਂ ਦਿੱਤਾ ਜਾਊਗਾ। ਜਿੱਦਾਂ ਕੱਲ ਵੀ ਆਪਾਂ ਇਹ ਦੱਸ ਰਹੇ ਸੀ, ਇਹ ਚੀਜ਼ ਘਟਾਈ ਆ। ਤੇ ਨਾਲ ਹੀ ਆਪਾਂ ਜੇ ਕਰੀ ਫੇਰ ਜਿਹੜਾ ਦੁਹਰਾ ਦਈਏ, ਦੱਸ ਦਈਓ ਜਿਹੜੀ ਕੱਲ ਵਾਲੀ ਖਬਰ ਵੀ ਜਿਹੜੇ USCIS ਵਾਲੇ ਆ, ਇਮੀਗ੍ਰੇਸ਼ਨ ਵਾਲੇ ਆ, ਉਹਨਾਂ ਨੇ ਇੱਕ ਵਿਸ਼ੇਸ਼ ਨਵਾਂ ਦਫ਼ਤਰ LA ਦੇ ਵਿੱਚ ਖੋਲ੍ਹਣ ਜਾ ਰਹੇ ਆ, ਜਿਸ ਦੇ ਵਿੱਚ ਉਹਨਾਂ ਨੇ ਸਿਰਫ ਤੇ ਸਿਰਫ ਉਹ ਕੇਸ ਚੈੱਕ ਕਰਨੇ ਆ ਵੀ ਜੇ ਕਿਸੇ ਨੇ ਸਿਟੀਜ਼ਨਸ਼ਿਪ ਲਈ ਆ, ਉਹਨੇ ਕਿਤੇ ਆਪਣੇ ਫਾਰਮਾਂ ਦੇ ਉੱਤੇ ਝੂਠ ਤਾਂ ਨਹੀਂ ਬੋਲਿਆ, ਫੇਕ ਆਈਡੈਂਟੀਟੀ ਦੇ ਨਾਂ ਦੇ ਉੱਤੇ ਤਾਂ ਨਹੀਂ ਕਿਤੇ ਉਹਨਾਂ ਨੇ ਇੱਥੇ ਦੀ ਸਿਟੀਜ਼ਨਸ਼ਿਪ ਲੈ ਲਈ ਤੇ ਉਹਨਾਂ ਦੀ ਸਿਟੀਜ਼ਨਸ਼ਿਪ ਜਿਹੜੀ ਰਿਵੋਕ ਜਿਹੜੀ ਆ ਉਹ ਕਰਨਗੇ। ਸੋ ਕਾਫੀ ਜਿਹੜੀ ਇਸ ਟਾਈਮ ਕੱਟੜਤਾ ਜਿਹੜੀ ਆਪਾਂ ਕਹਿ ਸਕਦੇ ਹਾਂ ਇਸ ਦੇ ਪ੍ਰਤੀ, ਤੇ ਹਾਰਡ ਲਾਈਨ ਜਿਹੜਾ ਸਟਾਂਸ ਆ ਉਹ ਇਮੀਗ੍ਰੇਸ਼ਨ ਦੇ ਉੱਤੇ ਪੂਰੇ ਸਰਕਾਰ ਦਾ ਜਿਹੜਾ ਉਹ ਹੈਗਾ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣੂਗਾ। ਪਰ ਅੱਜ ਦੀ ਵੀ ਜਿਹੜੀ ਇੱਕ ਵੋਟ ਹੋਣੀ ਆ ਹਾਊਸ ਦੇ ਵਿੱਚ, ਉਹ ਵੀ ਅਹਿਮ ਜਿਹੜੀ ਰਹੂਗੀ। ਪੌਲ ਰਾਇਨ ਜਾਂਦੇ ਜਾਂਦੇ ਆਪਣੇ, ਕਿਉਂਕਿ ਉਹਨਾਂ ਦਾ ਵੀ ਟੈਨਿਓਰ ਖਤਮ ਹੋਣ ਵਾਲਾ ਆ ਨਵੰਬਰ ਦੇ ਵਿੱਚ, ਉਹਨਾਂ ਨੇ ਜਿਹੜਾ ਸੰਨਿਆਸ ਆਲਰੇਡੀ ਆ ਉਹ ਕਹਿ ਦਿੱਤਾ ਆ ਵੀ ਲੈ ਲਿਆ ਆ, ਵੀ ਹੋਰ ਉਹਨਾਂ ਨੇ ਪੋਲਿਟਿਕਸ ਜਿਹੜੀ ਉਹਨਾਂ ਨੇ ਕਰਨੀ ਨਹੀਂ ਹੈਗੀ। ਸੋ ਦੇਖਦੇ ਹਾਂ ਜਿਹੜਾ ਵੀ ਉਹਦੇ ਵਿੱਚ ਜਿਹੜੇ ਡਰੀਮਰਸ ਦਾ, ਡਾਕਾ ਵਾਲਿਆਂ ਦਾ ਆ, ਉਹ ਕੀ ਗੱਲਬਾਤ ਰਹੇਗੀ ਜੀ। ਇੱਕ ਜਿਹੜਾ ਹੋਰ ਮੇਨ ਇਸ਼ੂ ਹੁੰਦਾ ਸੀ ਵੀ ਸਾਊਥ ਅਮਰੀਕਾ ਤੋਂ ਇੱਧਰ ਮੈਕਸੀਕੋ ਵੱਲ ਦੀ ਬਹੁਤ ਸਾਰੇ ਲੋਕ ਜਿਹੜੇ ਆਪਣੇ ਬੱਚਿਆਂ ਦੇ ਨਾਲ ਆ ਜਾਂਦੇ ਸੀ ਤੇ ਬੱਚਿਆਂ ਨੂੰ ਅੰਦਰ ਧੱਕ ਕੇ ਨਾਲ ਫਿਰ ਉਹ ਕਹਿੰਦੇ ਸੀ ਪੋਲੀਟੀਕਲ ਅਸਾਈਲਮ ਦਿਓ। ਤੇ ਉਹ ਹੁਣ ਇਹਨਾਂ ਨੇ ਕਾਫੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਆ ਉਹਦੇ ਅੰਡਰ ਹੀ ਨਹੀਂ ਕਿਹਾ ਵੀ ਜਿਹੜੇ ਬੱਚੇ ਆ ਉਹ ਅਸੀਂ ਸੈਪਰੇਟ ਕਰ ਦੇਣੇ ਆ ਪੇਰੈਂਟਸ ਤੋਂ, ਵੀ ਉਹ ਫਾਇਦਾ ਨਹੀਂ ਲੈ ਸਕਦੇ। ਤੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਸੋਚ ਰਿਹਾ ਵੀ ਜਿਹੜਾ ਇੱਕ ਟੈਕਸਸ ਦੇ ਵਿੱਚ ਮਿਲਟਰੀ ਬੇਸ ਹੈਗਾ ਆ, ਫੋਰਟ ਬਲਿਸ ਆਰਮੀ ਬੇਸ ਐਲ ਪਾਸੋ ਦੇ ਲਾਗੇ ਹੈਗਾ ਆ, ਉੱਥੇ ਟੈਂਟ ਸਿਟੀ ਬਣਾਏ ਜਾਣ। ਜਿਹੜੇ ਬੱਚੇ ਕਹਿੰਦੇ 1000 ਤੋਂ 5000 ਤੱਕ ਦੇ ਜਿਹੜੇ ਬੱਚੇ ਹੈਗੇ ਆ ਲਗਭਗ, ਉਹਨਾਂ ਨੂੰ ਉਹ ਜਿਹੜੇ ਟੈਂਟ ਸਿਟੀਜ਼ ਆ ਉੱਥੇ ਰੱਖਿਆ ਜਾਊਗਾ, ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਤੋਂ ਅਲੱਗ। ਸੋ ਇਹਦਾ ਮੇਨ ਕਾਰਨ ਉਹਨਾਂ ਦਾ ਇਹੀ ਆ ਵੀ ਲੋਕ ਜਿਹੜੇ ਆ ਕਿਸੇ ਤਰ੍ਹਾਂ ਨਾਲ ਜਿਹੜਾ ਇਸ ਪ੍ਰੋਗਰਾਮ ਨੂੰ ਮਿਸਯੂਜ਼ ਕਰਦੇ ਸੀ ਉਹ ਆਉਣ ਵਾਲੇ ਸਮੇਂ 'ਚ ਨਾ ਕਰ ਸਕਣ। ਬਿਲਕੁਲ, ਉਹਨਾਂ ਦਾ ਮੇਨ ਮਕਸਦ ਇਹ ਡਰਾਵਾ ਦਾ ਜਾਂ ਇਹ ਲੋਕਾਂ ਦੇ ਪਰਿਵਾਰ ਤੋੜਨ ਦਾ ਇਹੀ ਆ ਅਮਰੀਕਾ ਦਾ, ਵੀ ਲੋਕ ਇਸੇ ਡਰ ਤੋਂ ਹੀ ਜਿਹੜੇ ਆ ਅਮਰੀਕਾ ਦਾ ਬਾਰਡਰ ਟੱਪਣਾ ਜਿਹੜਾ ਆ ਉਹ ਬੰਦ ਕਰਨ, ਵੀ ਇੱਥੇ ਤਾਂ ਜਿਹੜੇ ਨਿਆਣਿਆਂ ਨੂੰ ਉੱਥੇ ਵੱਖ ਕੀਤਾ ਜਾ ਰਿਹਾ। ਬਹੁਤ ਸਾਰੀਆਂ ਜਿਹੜੀਆਂ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਹੈਗੀਆਂ ਆ ਉਹ ਇਸ ਚੀਜ਼ ਦੇ ਬਹੁਤ ਜ਼ਿਆਦਾ ਖਿਲਾਫ ਨੇ। ਉਹ ਕਹਿੰਦੇ ਵੀ ਇੱਦਾਂ ਬੱਚਿਆਂ ਦੇ ਨਾਲ ਤੇ ਜਿਹੜੇ ਲੋਕਾਂ ਦੇ ਨਾਲ ਇਹ ਮਾੜਾ ਵਿਵਹਾਰ ਕੀਤਾ ਜਾ ਰਿਹਾ ਆ। ਤੇ ਬਹੁਤ ਸਾਰੀਆਂ ਇੱਕ ਜਿਹੜੀਆਂ ਹਰਜੋਤ ਸਿੰਘ ਦੀ ਤਸਵੀਰਾਂ ਵੀ ਕਈ ਸਾਹਮਣੇ ਆਈਆਂ ਸੀਗੀਆਂ, ਜਿਸ ਦੇ ਵਿੱਚ ਕਹਿੰਦੇ ਮਾਸ ਟਰਾਇਲਸ ਜਿਹੜੇ ਆ ਉਹ ਚੱਲ ਰਹੇ ਆ ਇਹਨਾਂ ਸਾਰਿਆਂ ਦੇ। ਇਕੱਠਿਆਂ ਨੂੰ ਜਿਹੜੇ ਔਰੇਂਜ ਜੰਪ ਸੂਟ ਪਾ ਕੇ ਜਿੱਦਾਂ ਕੈਦੀ ਹੁੰਦੇ ਆ
ਕਿਉਂਕਿ ਜਿਹੜਾ ਆਈਸ ਦੇ ਵੱਲੋਂ ਡਿਟੇਨ ਕਰਨਾ ਤੇ ਇੱਕ ਜਿਹੜਾ ਫੈਲਨ ਹੁੰਦਾ ਹੈ ਉਸ ਦੇ ਵਿੱਚ ਬੜਾ ਅੰਤਰ ਹੁੰਦਾ ਹੈ। ਦੋਨਾਂ ਚੀਜ਼ਾਂ ਦੇ ਜਿਹੜੀ ਕੈਟੇਗਰੀ ਆ ਬਹੁਤ ਡਿਫਰੈਂਟ ਹੁੰਦੀ ਆ ਤੇ ਉਸ ਆਧਾਰ ਦੇ ਉੱਤੇ ਕਹਿੰਦੇ ਵੀ ਇਦਾਂ ਲੱਗ ਲਿਆ ਵੀ ਜਿੱਦਾਂ ਡਿਕਟੇਟਰਸ਼ਿਪ ਜਿਹੜੀ ਆ ਉਹ ਚੱਲ ਰਹੀ ਹੋਵੇ। ਕਈ ਲੋਕਾਂ ਨੇ ਇਸ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਵਿਰੋਧ ਵੀ ਜਿਹੜਾ ਆਪਣਾ ਪ੍ਰਗਟਾਇਆ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ, ਪਰ ਇੱਕ ਗੱਲ ਤਾਂ ਡੈਫੀਨੇਟਲੀ ਕਲੀਅਰ ਹੀ ਆ ਜਦੋਂ ਤੋਂ ਇਹ ਨਵਾਂ ਸਰਕਾਰ ਜਿਹੜੀ ਆਈ ਆ ਵੀ ਇਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਆਪਣਾ ਜਿਹੜਾ ਸਟਾਂਸ ਆ ਉਹ ਹਮੇਸ਼ਾ ਹੀ ਸਖਤ ਰੱਖਣਾ ਹੈ। ਸੋ ਕੱਲਾ ਅਮਰੀਕਾ ਨਹੀਂ, ਦੁਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਮੁਲਕ ਹੈਗੇ ਆ ਉਹ ਐਂਟੀ ਇਮੀਗ੍ਰੈਂਟ ਬੜੇ ਓਪਨਲੀ ਚੱਲ ਰਹੇ ਹੈਗੇ ਆ। ਹੁਣ ਖਬਰ ਆਈ ਆ ਵੀ ਆਸਟਰੀਆ ਦੇ ਜਿਹੜੇ ਚਾਂਸਲਰ ਆ, ਆਸਟਰੀਆ ਅੱਜ ਕੱਲ੍ਹ ਬਹੁਤ ਹੀ ਸਟ੍ਰਿਕਟ ਹੋਇਆ ਹੈਗਾ ਆ ਇਮੀਗ੍ਰੈਂਟਸ ਦੇ ਉਲਟ, ਤੇ ਆਸਟਰੀਆ ਦੇ ਚਾਂਸਲਰ ਨੇ ਜਿਹੜਾ ਹੈਗਾ ਆ ਜਰਮਨ ਦੇ ਚਾਂਸਲਰ ਨੂੰ ਕਿਹਾ ਆ ਵੀ ਜਿਹੜੀ ਬਰਲਿਨ ਬਿਆਨਾ ਰੋਮ ਐਕਸੈਸ ਦੇ ਅਧੀਨ ਵੀ ਜਿਹੜਾ ਤੁਸੀਂ ਆ ਫਾਈਟ ਕਰੋ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ, ਕਿਉਂਕਿ ਪਿੱਛੇ ਜਿਹਾ ਜਰਮਨ ਨੇ ਇੱਕ ਤਰ੍ਹਾਂ ਨਾਲ ਓਪਨ ਪਾਲਿਸੀ ਰੱਖੀ ਹੋ ਸੀ, ਖਾਸ ਕਰਕੇ ਜਿਹੜੇ ਪੋਲੀਟੀਕਲ ਅਸਾਈਲਮ ਦੇ ਮੁੱਦੇ ਦੇ ਉੱਤੇ ਸੀਰੀਆ ਤੋਂ ਜਾਂ ਹੋਰ ਮੁਲਕਾਂ 'ਚ ਜਿੱਥੇ ਜਿਹੜਾ ਹੈਗਾ ਆ ਜ਼ੁਲਮ ਹੋ ਰਿਹਾ ਵੀ ਉਹਨਾਂ ਨੂੰ ਜਿਹੜਾ ਪੋਲੀਟੀਕਲ ਅਸਾਈਲਮ ਦਿੱਤਾ ਜਾਵੇ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਮੁਲਕ ਹੈਗੇ ਆ ਉਹ ਅਪਸੈਟ ਵੀ ਬਹੁਤ ਹੈ, ਕਿਉਂਕਿ ਕਈ ਮੁਲਕਾਂ ਦੇ ਵਿੱਚ ਤਾਂ ਇੰਨੀ ਜ਼ਿਆਦਾ ਉਹਨਾਂ ਦੀ ਪੋਪੂਲੇਸ਼ਨ ਵੱਧ ਗਈ ਹੈਗੀ ਆ ਇੱਦਾਂ ਲੋਕਾਂ ਦੇ ਨਾਲ, ਤੇ ਜਿਹੜੇ ਲੋਕਲ ਲੋਕ ਹੈਗੇ ਆ ਉਹਨਾਂ ਨੂੰ ਜੋਬਾਂ ਨਹੀਂ ਮਿਲ ਰਹੀਆਂ ਹੈਗੀਆਂ। ਸੋ ਲੋਕ ਜਿਹੜੇ ਆ ਉਹ ਰੌਲਾ ਪਾ ਰਹੇ ਆ, ਇਸ ਕਰਕੇ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਕੁਛ ਨਾ ਕੁਛ ਉੱਥੇ ਐਕਟ ਕਰਨਾ ਪੈ ਰਿਹਾ ਹੈਗਾ। ਬਿਲਕੁਲ ਜੀ, ਕੋਈ ਵੀ ਨਹੀਂ ਚਾਹੁੰਦਾ ਵੀ ਉਹਨਾਂ ਦੇ ਮੁਲਕ ਵਿੱਚ ਕੋਈ ਆਵੇ, ਆਪ ਜੋਬ ਕਰਨੀ ਨਹੀਂ ਤੇ ਜਿਹੜਾ ਕੋਈ ਕਰ ਰਿਹਾ ਤੇ ਕਹਿੰਦੇ ਵੀ ਸਾਡੀ ਜੋਬ ਜਿਹੜੀ ਆ ਖੋਲੀ ਗਈ ਆ। ਅਮਰੀਕਾ 'ਚ ਵੀ ਤਾਂ ਇਹੀ ਹਾਲ ਆਪਾਂ ਅਕਸਰ ਦੇਖਦੇ ਹਾਂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਬਿਜ਼ਨਸ ਦੇ ਪੱਧਰ ਦੇ ਉੱਤੇ AT&T ਤੇ ਟਾਈਮ ਵਾਰਨਰ ਆ ਉਹਨਾਂ ਦਾ ਜਿਹੜਾ ਸਮਝੌਤਾ ਆ ਉਸ ਨੂੰ ਹਰੀ ਝੰਡੀ ਜਿਹੜੀ ਉਹ ਮਿਲ ਚੁੱਕੀ ਆ। AT&T ਟਾਈਮ ਵਾਰਨਰ ਨੂੰ ਜਿਹੜਾ ਆ ਉਹ ਹੁਣ ਖਰੀਦਣ ਜਾ ਰਹੀ ਆ। ਸੋ ਕਾਫੀ ਵੱਡੀ ਰਕਮ ਦੇ ਵਿੱਚ, ਕਈ ਬਿਲੀਅਨਸ ਡਾਲਰ ਦੀ ਜਿਹੜੀ ਰਕਮ ਦੇ ਵਿੱਚ ਜਿਹੜੀ ਟਾਈਮ ਵਾਰਨਰ ਆ ਉਸ ਨੂੰ ਖਰੀਦਿਆ ਜਾਵੇਗਾ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਸੀ ਇਸ ਮਰਜਰ ਦੇ ਜਿਹੜਾ ਖਿਲਾਫ ਸੀਗਾ, ਪਰ ਜਿਹੜੀ ਕੱਲ ਜੱਜ ਆ ਉਹਨਾਂ ਨੇ ਇਸ ਨੂੰ ਹਰੀ ਝੰਡੀ ਜਿਹੜੀ ਆ ਉਹ ਦਿਖਾ ਦਿੱਤੀ ਆ। ਸੋ ਇੱਕ ਕਾਫੀ ਵੱਡਾ ਜਿਹੜਾ AT&T ਦੇ ਟਾਈਮ ਵਾਰਨਰ ਜਿਹੜਾ ਹੈਗਾ ਆ ਉਹ ਇੱਕ ਕੰਪਨੀ ਜਿਹੜੀ ਬਣ ਜੂਗੀ। ਇਸੇ ਤਰੀਕੇ ਦੇ ਨਾਲ T-Mobile ਤੇ ਸਪ੍ਰਿੰਟ ਦੇ ਮਰਜਰ ਦੀਆਂ ਵੀ ਗੱਲਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ ਤੇ ਉਹ ਵੀ ਕਹਿੰਦੇ ਅਪਰੂਵ ਹੋਣ ਦੇ ਕਗਾਰ ਤੇ ਹੀ ਆ। ਇਹਦੇ ਨਾਲ ਇਹ ਹਰਜੋਤ ਸਿੰਘ ਜੀ ਹੋਣਾ ਵੀ ਪ੍ਰੋਬਲਮ ਬਹੁਤ ਵੱਡੀ ਆ, ਜਦੋਂ ਕੰਪੀਟੀਸ਼ਨ ਨਹੀਂ ਰਹਿਣਾ ਤਾਂ ਉਹਦੇ ਕਰਕੇ ਫਿਰ ਇਹਨਾਂ ਨੇ ਰੇਟ ਜਿਹੜੇ ਆ ਆਟੋਮੈਟਿਕਲੀ ਉਹ ਵਧਾ ਦੇਣੇ ਆ, ਹਾਈ ਕਰ ਦੇਣੇ ਆ। ਸੋ ਰੈਡੀ ਰਹੋ ਇਸ ਚੀਜ਼ ਦੇ ਲਈ ਵੀ ਤੁਹਾਡਾ ਇੰਟਰਨੈਟ, ਤੁਹਾਡੇ ਮੋਬਾਈਲ ਦੀ ਸਰਵਿਸ, ਤੁਹਾਡੇ ਕੇਬਲ ਦੀ ਸਰਵਿਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਮਹਿੰਗੀਆਂ ਹੋਣਗੀਆਂ। ਸੋ ਜੱਜ ਨੇ ਜਿਹੜਾ ਆ AT&T ਦੇ ਟਾਈਮ ਵਾਰਨਰ ਦਾ ਜਿਹੜਾ ਮਰਜਰ ਆ ਉਸ ਨੂੰ ਅਪਰੂਵ ਕਰ ਦਿੱਤਾ ਆ। $85 ਬਿਲੀਅਨ ਦੇ ਵਿੱਚ AT&T ਨੇ ਟਾਈਮ ਵਾਰਨਰ ਨੂੰ ਜਿਹੜਾ ਆ ਉਹ ਖਰੀਦਣ ਦੀ ਪੇਸ਼ਕਸ਼ ਜਿਹੜੀ ਉਹ ਰੱਖੀ ਸੀਗੀ ਤੇ ਹੁਣ ਜਿਹੜਾ ਉਸ ਨੂੰ ਜੱਜ ਦੇ ਦੁਆਰਾ, ਫੈਡਰਲ ਜੱਜ ਦੇ ਦੁਆਰਾ ਅਪਰੂਵ ਕਰ ਦਿੱਤਾ ਗਿਆ ਹੈ ਜੀ। ਅਗਲੀ ਖਬਰ ਵੱਲ ਚੱਲੀਏ। ਕੋਲੋਰਾਡੋ ਦੇ ਵਿੱਚ ਵਾਈਲਡ ਫਾਇਰ ਲੱਗੀ ਹੋਈ ਆ, ਜਿਹਦੇ ਕਰਕੇ 1300 ਦੇ ਕਰੀਬ ਲੋਕਾਂ ਨੂੰ ਉਸ ਸਟੇਟ ਦੇ ਵਿੱਚੋਂ ਅਵੈਕੂਏਟ ਕੀਤਾ ਗਿਆ ਹੈਗਾ। ਕਾਫੀ ਵੱਡੀ ਜਿਹੜੀ ਅੱਗ ਲੱਗੀ ਹੋਈ ਆ, ਕਹਿੰਦੇ 60 ਮਾਈਲ ਵੈਸਟ ਆਫ ਡੈਨਮਾਰਕ ਦੇ ਵਿੱਚ, ਤੇ 200 ਯਾਰਡ ਦੇ ਲਾਗੇ ਛਾਗੇ ਕਹਿੰਦੇ ਵੀ ਅੱਗ ਆ ਗਈ ਹੈ। ਇੱਕ ਸਬ ਡਿਵੀਜ਼ਨ ਜਿਹਦੇ ਵਿੱਚ ਬਹੁਤ ਜ਼ਿਆਦਾ ਕੰਡੋਜ਼, ਅਪਾਰਟਮੈਂਟਸ ਤੇ ਕਾਫੀ ਹਾਈ ਵੈਲਿਊ ਜਿਹੜੇ ਘਰ ਹੈਗੇ ਆ, ਕਿਉਂਕਿ ਹੁਣ ਜਿਹੜਾ ਸਮਰ ਦਾ ਸੀਜ਼ਨ ਚੱਲ ਰਿਹਾ ਹੈਗਾ, ਗਰਮੀਆਂ ਦਾ, ਤੇ ਕਈ ਜਗ੍ਹਾ ਜਿਹੜੀ ਵੈਜੀਟੇਸ਼ਨ ਆ ਉਹ ਵੀ ਸੁੱਕੀ ਹੋਈ ਆ ਤੇ ਅੱਗ ਦੇ ਚਾਂਸ ਬਹੁਤ ਬਣੇ ਹੋਏ ਹੈਗੇ ਆ। ਬਿਲਕੁਲ ਜੀ, ਹਰ ਇੱਕ ਨੂੰ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਇਹੋ ਜਿਹੇ ਮੌਕਿਆਂ ਦੇ ਉੱਤੇ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਆ। ਹੁਣ 4th of July ਵੀ ਆ ਰਹੀ ਆ, ਪਟਾਕੇ ਵੀ ਜਿਹੜੇ ਆ ਕਈ ਲੋਕਾਂ ਨੇ ਜਿਹੜੇ ਚਲਾਉਣੇ ਆ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਲੀਗਲ ਆ, ਤੁਸੀਂ ਚਲਾ ਸਕਦੇ ਹੋ। ਜਿੱਥੇ ਇਲੀਗਲ ਆ ਉਹ ਤਾਂ ਬਿਲਕੁਲ ਨਾ ਜਿਹੜੇ ਤੁਸੀਂ ਚਲਾਓ, ਤੇ ਜਿੱਥੇ ਸ਼ਹਿਰਾਂ ਦੇ ਵਿੱਚ ਖੁਦ ਸ਼ਹਿਰ ਵਾਲੇ ਚਲਾਉਂਦੇ ਉੱਥੇ ਜਾ ਕੇ ਤੁਸੀਂ ਇੰਜੋਏ ਕਰੋ, ਉਹ ਕੰਮ ਕਰੋ। ਪਰ ਨਾਲ ਦੇ ਨਾਲ ਇਹ ਆ ਵੀ ਜਿਹੜਾ ਧਿਆਨ ਜਿਹੜਾ ਜ਼ਰੂਰ ਰੱਖਿਆ ਜਾਵੇ, ਬੈਕਯਾਰਡ ਵਗੈਰਾ ਸਾਰੇ ਕੁਛ, ਜੇ ਤੁਹਾਡੀ ਕੋਈ ਕਿਤੇ ਤੁਸੀਂ ਪ੍ਰਾਪਰਟੀ ਲਈ ਹੋਈ ਆ, ਕਿਸੇ ਨੇ ਪਹਾੜੀ ਜਿਹੜੀ ਆ ਉਹ ਕਿਤੇ ਖਰੀਦੀਆਂ, ਤੇ ਜੇ ਇੱਦਾਂ ਘਾਹ ਵਗੈਰਾ ਜਿਹੜਾ ਜ਼ਿਆਦਾ ਵੱਡਾ ਹੋਇਆ ਆ, ਸੁੱਕਿਆ ਪਿਆ ਆ, ਤਾਂ ਜ਼ਰੂਰ ਉਸ ਨੂੰ ਕੱਟ ਡਾਊਨ ਕਰਕੇ ਰੱਖੋ। ਐਵੇਂ ਬਾਅਦ ਦੇ ਵਿੱਚ ਕਿਸੇ ਦੀ ਅਣਗਹਿਲੀ
ਤੇ ਬਾਅਦ ਦੇ ਵਿੱਚ ਸਮੱਸਿਆ ਜਿਹੜੀ ਉਹ ਜ਼ਿਆਦਾ ਵੱਧ ਜਾਂਦੀ ਹੁੰਦੀ ਆ। ਅਗਲੀ ਖਬਰ ਵੱਲ ਚਲੀਏ। ਉਹ ਜਿਹੜੀ ਖਬਰ ਆ ਸਿੱਖਾਂ ਦੇ ਨਾਲ ਰਿਲੇਟਡ ਹੈਗੀ ਆ। UK ਤੋਂ ਖਬਰ ਆ ਰਹੀ ਆ। UK ਦੇ ਵਿੱਚ ਇੱਕ ਜੱਜ ਨੇ ਜਿਹੜਾ ਆਰਡਰ ਕੀਤਾ ਹੈਗਾ, ਕਹਿੰਦੇ ਪਈ ਜਿਹੜੀਆਂ ਆਪਰੇਸ਼ਨ ਬਲੂ ਸਟਾਰ ਹੈਗੀ ਆ 1984 ਵਾਲਾ ਸਾਕਾ ਨੀਲਾ ਤਾਰਾ ਆ, ਉਹਦੇ ਸੰਬੰਧ ਦੇ ਵਿੱਚ ਜਿਹੜੀਆਂ ਫਾਈਲਸ ਹੈਗੀਆਂ ਆ ਉਹਨਾਂ ਨੂੰ ਡੀਕਲਾਸੀਫਾਈ ਕੀਤਾ ਜਾਵੇ, ਕਿਉਂਕਿ ਇੱਕ ਜਿਹੜਾ ਹੈਗਾ ਰਿਪੋਰਟਰ, ਇੰਡੀਪੈਂਡੈਂਟ ਰਿਪੋਰਟਰ ਆ, ਉਹਦੇ ਵੱਲੋਂ ਇਹ ਕੇਸ ਫਾਈਲ ਕੀਤਾ ਗਿਆ ਸੀ। ਪਰ ਦੂਸਰੇ ਪਾਸੇ ਜਿਹੜੀ ਗਵਰਨਮੈਂਟ ਆ UK ਦੀ, ਉਹ ਕੇਸ ਫਾਈਟ ਕਰ ਰਹੀ ਸੀ ਤੇ ਉਹਨਾਂ ਨੇ ਇਹ ਕਿਹਾ ਵੀ ਨਹੀਂ, ਇਹਦੇ ਨਾਲ ਸਾਡੇ ਜਿਹੜੇ ਰਿਲੇਸ਼ਨ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੰਡੀਆ ਦੇ ਨਾਲ ਖਰਾਬ ਹੋ ਸਕਦੇ ਆ। ਪਰ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨ ਵੀ ਇਹਦੇ ਵਿੱਚ ਇਨਵੋਲਵ ਸੀ। ਉਹ ਕਹਿੰਦੇ ਵੀ ਨਹੀਂ, ਸਾਨੂੰ ਪਤਾ ਲੱਗਣਾ ਚਾਹੀਦਾ ਵੀ ਇੰਗਲੈਂਡ ਨੇ ਕਿੰਨੀ ਕੁ ਮਦਦ ਜਿਹੜੀ ਆ ਭਾਰਤ ਸਰਕਾਰ ਦੀ ਕੀਤੀ ਸੀ ਜਦੋਂ ਉਦੋਂ ਦੀ ਜ਼ਾਲਮ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਸੀ। ਜੀ, ਫ੍ਰੀਲਾਂਸ ਜਰਨਲਿਸਟ ਫਿਲ ਮਿਲਰ, ਉਹਨਾਂ ਨੇ ਜਿਹੜਾ ਫਰੀडम ਆਫ ਇਨਫੋਰਮੇਸ਼ਨ ਐਕਟ ਜਿਹੜਾ ਉੱਥੇ ਦਾ ਹੈਗਾ ਆ, ਉਸ ਦੇ ਮੁਤਾਬਕ ਇਹ ਜਾਣਕਾਰੀ ਦੀ ਮੰਗ ਕੀਤੀ ਸੀ, ਜਿਸ ਨੂੰ ਜਿਹੜੇ ਉੱਥੋਂ ਦੇ ਜਿਹੜੇ ਇੱਕ ਜੱਜ ਆ ਜਿਹੜੀ ਸੁਣਵਾਈ ਕਰ ਰਹੇ ਸੀਗੇ, ਉਹਨਾਂ ਨੇ ਮਨਜ਼ੂਰੀ ਜਿਹੜੀ ਉਹ ਦਿੱਤੀ ਆ ਵੀ ਥੈਚਰ ਐਰਾ ਦੀਆਂ ਜਿਹੜੀਆਂ ਉਹ ਫਾਈਲਸ ਆ ਉਸ ਨੂੰ ਡੀਕਲਾਸੀਫਾਈ ਜਿਹੜਾ ਆ ਉਹ ਕੀਤਾ ਜਾਵੇ। ਵੀ ਜਿਹੜਾ ਸਪੈਸ਼ਲ ਏਅਰ ਸਰਵਿਸ ਜਿਹੜੀ ਥੈਚਰ ਨੇ ਵਿਸ਼ੇਸ਼ ਤੌਰ ਦੇ ਉੱਤੇ ਘੱਲੀ ਸੀਗੀ ਇੰਡੀਅਨ ਆਰਮੀ ਨੂੰ, ਜਿਹੜਾ ਇਹ ਘੱਲੂਘਾਰਾ ਵਾਪਰਿਆ ਸੀ, ਜਿਹੜਾ ਹੋਇਆ ਸੀਗਾ, ਵੀ ਉਸ ਦੇ ਵਿੱਚ ਕਿੱਦਾਂ ਜਿਹੜੀ ਉਹ ਹੈਲਪ ਕੀਤੀ ਜਾਵੇ। ਤੇ ਇਹੀ ਨਹੀਂ ਹਰਜੋਤ ਸਿੰਘ ਜੀ, ਜਿਹੜੀਆਂ ਨੈਸ਼ਨਲ ਆਰਕਾਈਵਸ ਦੀਆਂ ਕਹਿੰਦੇ ਫਾਈਲਸ ਦੇ ਵਿੱਚੋਂ ਵੀ ਇਹ ਫਾਈਲ ਵਿਡਰੋ ਕਰ ਲਈ ਗਈ ਸੀ, ਉੱਥੇ ਵੀ ਜਿਹੜੀ ਉਹ ਰੱਖੀ ਨਹੀਂ ਗਈ ਸੀ। ਇੰਨੀ ਗੋਪਨੀਯਤਾ ਇਸ ਦੇ ਪ੍ਰਤੀ ਜਿਹੜੀ ਇਹਨਾਂ ਨੇ ਬਣਾ ਕੇ ਰੱਖੀ ਹੋਈ ਆ। ਮਾਰਚ 2018 ਦੇ ਵਿੱਚ 3 ਦਿਨਾਂ ਹੀਅਰਿੰਗ ਜਿਹੜੀ ਆ ਇਸ ਦੇ ਉੱਤੇ ਜਿਹੜੀ ਆ ਉਹ ਚੱਲੀ ਆ। ਕੈਬਨਿਟ ਅਫਸਰ ਜਿਹੜੇ ਸੀਗੇ ਉਹਨਾਂ ਨੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਇਹੀ ਮੁੱਖ ਕਾਰਨ ਰੱਖਿਆ ਵੀ ਜਿਹੜਾ ਇਹ ਸੈਂਸਿਟਿਵ ਜਿਹੜਾ ਵਰਕ ਸੀਗਾ UK ਤੇ ਇੰਡੀਆ ਦੇ ਰਿਲੇਸ਼ਨ ਦੇ ਉੱਤੇ ਭੈੜਾ ਅਸਰ ਜਿਹੜਾ ਉਹ ਪਾਊਗਾ। ਪਰ ਦੇਖਦੇ ਹਾਂ ਵੀ ਇਹ ਹੁਣ ਜੱਜ ਦੀ ਜਿਹੜੀ ਆ ਦਿੱਤਾ ਗਿਆ ਫੈਸਲਾ ਆ, ਇਸ ਦੇ ਉੱਤੇ ਸਰਕਾਰ ਜਿਹੜੀ ਆ ਕੀ ਕਰੂਗੀ। ਡੈਫੀਨੇਟਲੀ ਇਹ ਜਿਹੜੇ ਫਿਲ ਮਿਲਰ ਆ ਉਹਨਾਂ ਦੀ ਇਸ ਕੰਮ ਨੂੰ ਰੋਕਣ ਦੀ ਜਿਹੜੀ ਆ ਉਹ ਕੋਸ਼ਿਸ਼ ਉਹ ਕੀਤੀ ਜਾਊਗੀ। ਪਰ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜਾ ਆ ਉਹ ਕੀ ਹੋਊਗਾ। ਬਰਮਿੰਘਮ ਤੋਂ MP ਜਿਹੜੇ ਪ੍ਰੀਤ ਕੌਰ ਗਿੱਲ ਆ, ਉਹਨਾਂ ਨੇ ਕਿਹਾ ਵੀ ਇਹਦੇ ਉੱਤੇ ਜਿਹੜਾ ਕਵਰ ਅਪ ਸੀਗਾ, ਵਾਈਟ ਵਾਸ਼ ਜਿਹੜਾ ਕੀਤਾ ਗਿਆ ਆ, ਤੇ ਕਹਿੰਦੇ ਐਵੀਡੈਂਸ ਜਿਹੜਾ ਹੈਗਾ ਵੀ ਆਰਮਸ ਡੀਲ ਵੀ ਉਸ ਸਮੇਂ ਦੇ ਉੱਤੇ ਜਿਹੜੀਆਂ ਹੋਈਆਂ ਸੀਗੀਆਂ ਹਿਊਮਨ ਰਾਈਟਸ ਦੇ ਉੱਤੋਂ ਇੱਕ ਹਿਸਾਬ ਦੇ ਨਾਲ ਉਹਦੀ ਪਰਵਾਹ ਕੀਤੇ ਬਗੈਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਰਮ ਡੀਲ ਜਿਹੜੀਆਂ ਉਹ ਕੀਤੀਆਂ ਸੀਗੀਆਂ। ਸੋ ਦੇਖਦੇ ਆ ਵੀ ਜੀ ਇਹ ਦੱਸਦੇ ਜਾਈਏ ਜਿਹੜੇ ਮਿਲਰ ਹੈਗੇ ਆ ਉਹਨਾਂ ਨੇ ਇੱਕ ਜਿਹੜੀ ਰਿਪੋਰਟ ਤਿਆਰ ਕੀਤੀ ਆ, ਸੈਕਰੀਫਾਈਸਿੰਗ ਸਿੱਖਸ ਦ ਨੀਡ ਫॉर ਐਨ ਇਨਵੈਸਟੀਗੇਸ਼ਨ ਰਿਪੋਰਟ, ਲਾਸਟ ਈਅਰ ਜਿਹੜੀ ਤਿਆਰ ਕੀਤੀ ਸੀ ਵੀ ਕਿਸ ਤਰ੍ਹਾਂ ਸਿੱਖਾਂ ਨੂੰ ਜਿਹੜਾ ਆ ਸੈਕਰੀਫਾਈਸ ਕੀਤਾ ਗਿਆ ਅਮਰੀਕਾ UK ਦੀ ਸਰਕਾਰ ਵੱਲੋਂ। ਸੋ ਬੜੀ ਮਾੜੀ ਗੱਲ ਹੈਗੀ ਆ। ਹੁਣ ਉਹ ਰਿਪੋਰਟ ਆਊਗੀ, ਉਸ ਰਿਪੋਰਟ ਦੇ ਵਿੱਚ ਪਤਾ ਲੱਗੂਗਾ ਵੀ ਕਿੰਨਾ ਕੁ ਸਾਥ ਜਿਹੜਾ ਆ ਇੰਗਲੈਂਡ ਦੀ ਗੌਰਮੈਂਟ ਨੇ ਇੰਡੀਆ ਦੀ ਗੌਰਮੈਂਟ ਨੂੰ ਉਸ ਟਾਈਮ ਦੇ ਉੱਤੇ ਦਿੱਤਾ ਸੀਗਾ। ਹੁਣ 30 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ 34 ਸਾਲ ਹੋ ਗਏ ਆ। ਸੋ 30 ਸਾਲਾਂ ਬਾਅਦ ਕਹਿੰਦੇ ਪਈ ਉੱਥੇ ਦੀ ਸਰਕਾਰ ਜਿਹੜੀ ਆ ਉਹਨਾਂ ਨੂੰ ਡੀਕਲਾਸੀਫਾਈ ਕਰਨਾ ਪੈਂਦਾ ਹੈਗਾ ਜੋ ਵੀ ਡਾਕੂਮੈਂਟਸ ਹੁੰਦੇ ਆ, ਪਰ ਉਹਨਾਂ ਨੇ ਕੀਤੇ ਨਹੀਂ ਸੀਗੇ, ਉਹਨਾਂ ਨੇ ਕੀਤੇ ਨਹੀਂ। ਜੀ ਜੀ ਬਿਲਕੁਲ। ਸੋ ਇਹੀ ਮਸਲਾ ਜਿਹੜਾ ਸਾਹਮਣੇ ਆ। ਤੇ ਪਿਛਲੇ ਦਿਨਾਂ 'ਚ ਵੀ ਜਿਹੜੀ ਖਬਰ ਸਾਹਮਣੇ ਆਈ ਸੀ ਵੀ ਕਿੱਦਾਂ ਇਜ਼ਰਾਈਲ ਦੇ ਵਿੱਚੋਂ ਵੀ ਜਿਹੜੇ ਭਾਰਤੀ ਫੌਜੀ ਆ ਉਹਨਾਂ ਨੇ ਟ੍ਰੇਨਿੰਗ ਜਿਹੜੀ ਆ ਵਿਸ਼ੇਸ਼ ਤੌਰ ਦੇ ਉੱਤੇ ਲਈ ਸੀਗੀ, ਜਿਹੜਾ ਘੱਲੂਘਾਰਾ ਆ ਉਸ ਤੋਂ ਪਹਿਲਾਂ। ਸੋ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਉਸ ਟਾਈਮ ਦੇ ਉੱਤੇ ਵਾਪਰੀਆਂ ਸੀ ਹੌਲੀ ਹੌਲੀ ਅੱਖਾਂ ਦੇ ਸਾਹਮਣੇ ਜਿਹੜੀਆਂ ਆ ਰਹੀਆਂ ਆ। ਤੇ ਹਰਜੋਤ ਸਿੰਘ ਜੀ ਨਾਲ ਹੀ ਜੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਜਾਈਏ, ਜਿਹੜਾ ਲੇਟੈਸਟ ਹਾਈ ਕੋਰਟ ਦਾ ਜਿਹੜਾ ਉੱਥੇ ਫੈਸਲਾ ਆਇਆ ਆ ਵੀ ਜਿਹੜਾ ਵੀ ਕੋਈ ਬੰਦਾ ਭਾਰਤ ਦੇ ਵਿੱਚ ਫੇਸਬੁੱਕ ਦੇ ਉੱਤੇ ਵੀ ਜਾਂ ਖਾਲਿਸਤਾਨ ਦੀ ਜਾਂ ਕਹਿ ਲਓ ਵੀ ਸਿੱਖ ਕਿਸੇ ਚੀਜ਼ ਦੀ ਪਰੰਪਰਾਵਾਂ ਦੀ ਗੱਲ ਕਰਦਾ ਹੈ ਜਿਹਦੇ ਵਿੱਚ ਰਾਜ ਕਰੇਗਾ ਖਾਲਸਾ ਵੀ ਜਿਹੜੀ ਆ ਉਹ ਗੱਲ ਆ, ਉਹ ਇੱਕ ਹਿਸਾਬ ਦੇ ਨਾਲ ਦੇਸ਼ ਧਰੋਹ ਜਿਹੜਾ ਉੱਥੇ ਮੰਨਿਆ ਜਾਊਗਾ। ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਆ। ਜਦੋਂ ਇੰਦਰਾ ਗਾਂਧੀ ਕਹਿੰਦੇ ਆ ਉਸ ਦਾ ਜਦੋਂ ਉਹਨੂੰ ਸੋਧਾ ਲਾਇਆ ਗਿਆ ਸੀ ਤੇ ਸਿੱਖਾਂ ਦੇ ਖਿਲਾਫ ਉਸ ਕੇਸ ਦੇ ਵਿੱਚ ਭਾਰਤ ਦੇ ਖਿਲਾਫ ਜੰਗ ਛੇੜਨ ਦਾ ਜਿਹੜਾ ਕੇਸ ਆ ਉਹ ਦਰਜ ਕੀਤਾ ਗਿਆ। ਜਦੋਂ ਲਿੱਟੇ ਵਾਲਿਆਂ ਨੇ ਰਾਜੀਵ ਗਾਂਧੀ ਦੀ ਹੱਤਿਆ ਕੀਤੀ ਸੀ ਉਦੋਂ ਸਿਰਫ ਜਿਹੜਾ ਮਰਡਰ ਦਾ ਕੇਸ ਜਿਹੜਾ ਆ ਉਹ ਪਾਇਆ ਗਿਆ ਸੀਗਾ। ਬਹੁਤ ਸਾਰੇ ਇੱਥੇ ਅੱਖਾਂ ਦੇ ਉੱਤੇ ਪੱਟੀਆਂ ਬੰਨ੍ਹੀਆਂ
ਨੇ ਲੋਕ ਜਿਹੜੇ ਧੂਤੇ ਤੁਰੇ ਫਿਰਦੇ ਆ, ਜਿਹੜੇ ਕਹਿੰਦੇ ਆ ਵੀ ਨਹੀਂ ਜੀ ਇਹ ਤਾਂ ਕਰਨਾ ਹੀ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਕਰਨਾਟਕਾ ਵਾਲਿਆਂ ਨੇ ਰਾਜਗੁਰਵੀਰ ਸਿੰਘ ਜੀ ਆਪਣੇ ਝੰਡਾ ਚਲਾਤਾ ਕਰਨਾਟਕਾ ਸਟੇਟ ਨੇ। ਹੁਣ ਕੋਈ ਨਹੀਂ ਬੋਲ ਰਿਹਾ, ਨਾ ਮੀਡੀਆ ਬੋਲ ਰਿਹਾ ਵੀ ਨਹੀਂ ਉਹਨੇ ਆਪਣਾ ਝੰਡਾ ਚਲਾਤਾ, ਵੇਖੋ ਹਨਾ, ਤੇ ਨਾ ਹੀ ਜਿਹੜੇ ਉਸ ਮੁਲਕ ਦੇ ਭਗਤ ਹੈਗੇ ਉਹ ਬੋਲ ਰਹੇ ਆ। ਤੇ ਇਨਫੈਕਟ ਆਈ ਥਿੰਕ ਜਿਹੜੀ ਹਰਿਆਣੇ ਦੇ ਵਿੱਚ ਜਿਹੜੀ ਇਹ ਗੱਲ ਚੱਲੀ ਸੀ ਵੀ ਕਹਿੰਦੇ ਵੀ ਜੇ ਈਵਨ ਗੁਰਦੁਆਰੇ ਵੀ ਆ ਜਾਂ ਕੋਈ ਵੀ ਹੈਗੀ ਆ ਸੰਸਥਾ, ਉੱਥੇ ਤਿਰੰਗਾ ਜਿਹੜਾ ਹੈ ਉਹ ਫਹਿਰਾਉਣਾ ਚਾਹੀਦਾ ਹੈ, ਉਹ ਜਿਹੜਾ ਲਾਜ਼ਮੀ ਕਰਨ ਦੀਆਂ ਗੱਲਾਂ ਚੱਲ ਰਹੀਆਂ। ਸੋ ਆਈ ਡੋਂਟ ਨੋ ਜਿਹੜੇ ਆ ਉੱਥੇ ਕੀ ਜਿਹੜਾ ਹੋਵੇਗਾ। ਇਹਦਾ ਮਤਲਬ ਇਹ ਆ ਖਾਸ ਕਰਕੇ ਸਾਰੇ ਹੀ ਸਿੱਖਾਂ ਨੂੰ, ਕਿਉਂਕਿ ਆਪਣੀ ਅਰਦਾਸ ਦੇ ਵਿੱਚ ਤਾਂ ਰਾਜ ਕਰੇਗਾ ਖਾਲਸਾ, ਆਉਣਾ ਹੀ ਆਉਣਾ ਹਮੇਸ਼ਾ ਹੀ, ਜਿਹੜੀ ਇਹ ਗੱਲ ਜਿਹੜੀ ਉਹ ਚੱਲਣੀ ਆ। ਸੋ ਸਾਰੀ ਇੱਕ ਹਿਸਾਬ ਦੇ ਨਾਲ ਉਹ ਸਿੱਖ ਕੌਮ ਨੂੰ ਦੇਸ਼ ਧਰੋਹੀ ਜਿਹੜਾ ਉਹ ਕਹਿਣਾ ਚਾਹ ਰਹੇ ਨੇ। ਇਹ ਤਾਂ ਨਹਿਰੂ ਨੇ ਤੇ ਹੋਰ ਉੱਥੇ ਉਹਨਾਂ ਨੇ ਉਦੋਂ ਹੀ ਕਹਿਤਾ ਸੀਗਾ ਵੀ ਇਹ ਜਰਾਇਮ ਪੇਸ਼ਾ ਜਿਹੜੀ ਕੌਮ ਹੈਗੀ ਆ, ਇਹ ਤਾਂ ਜ਼ੁਲਮ ਕਰਨ ਵਾਲੀ ਜਿਹੜੇ ਆ, ਇਹ ਸਿਰਫ ਲੜਾਈ ਵਾਲੇ ਹੀ ਬੰਦੇ ਆ। ਸੋ ਤਾਂ ਵੀ ਜਿਹੜੇ ਲੋਕਾਂ ਦੀਆਂ ਅੱਖਾਂ ਜਿਹੜੀਆਂ ਅਜੇ ਤੱਕ ਖੁੱਲ੍ਹ ਨਹੀਂ ਰਹੀਆਂ। ਸੋ ਪਤਾ ਨਹੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਹੋਰ ਕਿੰਨਾ ਕੁ ਜਿਹੜਾ ਨੁਕਸਾਨ ਆ ਤੇ ਕਿੰਨਾ ਕੁ ਜਿਹੜਾ ਹੋਰ ਦੂਜੇ ਤੀਜੇ ਦਰਜੇ ਦੇ ਨਾਗਰਿਕ ਉੱਥੇ ਬਣਾ ਕੇ ਉੱਥੇ ਰੱਖਣ ਦੀਆਂ ਕੋਸ਼ਿਸ਼ਾਂ ਉਹਨਾਂ ਨੇ ਕਰ ਰਹੇ ਨੇ ਜੀ। ਅਗਲੀ ਖਬਰ ਵੀ ਯੂਕੇ ਤੋਂ ਹੀ ਆ ਰਹੀ ਹੈ ਰਾਜਕਰਵੀਰ ਸਿੰਘ ਜੀ। ਜਿਹੜੀ ਸਿੱਖ ਫੈਡਰੇਸ਼ਨ ਯੂਕੇ ਆ ਉਹਨੂੰ ਬੈਨ ਕਰਨ ਦੇ ਲਈ ਜਿਹੜਾ ਇੰਡੀਆ ਦਾ ਹੋਮ ਮਿਨਿਸਟਰ ਹੈਗਾ ਆ, ਹੋਮ ਆਫਿਸ ਤੋਂ ਉਹਨਾਂ ਨੇ ਕਿਰਨ ਰਿਜੀਜੂ ਜਿਹੜਾ ਹੈਗਾ ਆ, ਉਹਨਾਂ ਨੇ ਇਹ ਕਿਹਾ ਵੀ ਯੂਕੇ ਵਾਲਿਆਂ ਨੂੰ ਵਿਲੀਅਮਸ ਨੂੰ ਵੀ ਇਸ ਨੂੰ ਬੈਨ ਕੀਤਾ ਜਾਵੇ, ਕਿਉਂਕਿ ਇਹ ਜਿਹੜੇ ਆ ਸਿੱਖ ਫੈਡਰੇਸ਼ਨ ਯੂਕੇ ਸਾਡੀ ਪੂਰੀ ਦੁਨੀਆ ਦੇ ਵਿੱਚ ਬਦਨਾਮੀ ਕਰਦੇ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਇੰਗਲੈਂਡ ਦੇ ਬਹੁਤ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਆ, ਉਹਨਾਂ ਨੇ ਜ਼ੋਰ ਲਾਇਆ ਹੋਇਆ ਵੀ ਜਿਹੜਾ ਜੱਗੀ ਜੌਲ ਆ, ਜਗਤਾਰ ਸਿੰਘ ਜੌਲ, ਉਹਨੂੰ ਧੱਕੇ ਦੇ ਨਾਲ ਇੰਡੀਆ ਦੀ ਗੌਰਮੈਂਟ ਨੇ ਫੜਿਆ ਹੋਇਆ ਆ। ਅੱਜ ਦੀ ਡੇਟ ਦੇ ਵਿੱਚ 220 ਦਿਨ ਹੋ ਗਏ ਆ ਉਹਨੂੰ ਅਰੈਸਟ ਕੀਤੇ ਹੋਏ ਨੂੰ, ਤੇ ਉਹਦੇ ਤੇ ਕਿਸੇ ਤਰ੍ਹਾਂ ਦੇ ਜਿਹੜੇ ਚਾਰਜ ਨਹੀਂ ਲਾਏ। ਤੇ ਹੁਣੇ ਉਹਦੀ ਕੱਲ ਇੱਕ ਲੈਟਰ ਆਊਟ ਹੋਈ ਸੀ ਜਿਹਦੇ ਵਿੱਚ ਉਹਨੂੰ ਕਿਹਾ ਸੀ ਵੀ ਕਿਸ ਤਰ੍ਹਾਂ ਮੈਨੂੰ ਜਿਹੜੇ ਇਹ ਟੌਰਚਰ ਕਰ ਰਹੇ ਆ, ਕਿਸ ਤਰ੍ਹਾਂ ਕਹਿੰਦੇ ਸੀ ਵੀ ਤੈਨੂੰ ਅੱਗ ਲਾ ਕੇ ਅਸੀਂ ਜਾਲ ਦੇਣਾ ਹੈਗਾ ਆ। ਜੀ ਬਿਲਕੁਲ। ਤੇ ਸੋ ਇਹ ਜਿਹੜੀਆਂ ਕੁਝ ਖਬਰਾਂ ਸੀਗੀਆਂ ਜਿਹੜੀਆਂ ਆਪਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ, ਤੇ ਹੁਣ ਤੁਹਾਨੂੰ ਆਪਾਂ ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਆਪਾਂ ਇਜਾਜ਼ਤ ਲੈਣੇ ਕਿਉਂਕਿ ਸਮਾਂ ਸਮਾਪਤ ਆਪਣੇ ਅੱਜ ਦੇ ਪ੍ਰੋਗਰਾਮ ਦਾ। ਤੇ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪ੍ਰੀਤ, ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ, ਉੱਥੋਂ ਮੈਂ